ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ। ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਸ਼ਾਸਤਰ ਵੇਦ ਪੁਰਾਣ ਪੜ੍ਹੰਤਾ ਓੰਕਾਰੰਤਾ
ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਚਰਨਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਵਾਲਾ ਇੱਕ ਪੰਡਿਤ ਵਿਦਵਾਨ ਚੱਲ ਕੇ ਆਇਆ। ਮਨ ਵਿੱਚ ਇਹ ਭਾਵਨਾ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬਹੁਤ ਸਾਰੇ ਸਿੱਖ ਸੇਵਕ ਰਹਿੰਦੇ ਨੇ। ਮੇਰੇ ਕੀਤੇ ਹੋਏ ਪ੍ਰੇਰਿਤ ਆਪਣੇ ਸਿੱਖਾਂ ਸੇਵਕਾਂ ਨੂੰ ਅੱਗੇ ਇਹ ਪ੍ਰੇਰਿਤ ਕਰ ਦੇਣਗੇ ਕਿ ਵੇਦ ਸ਼ਾਸਤਰ ਪੜ੍ਹਨੇ ਬਹੁਤ ਜ਼ਰੂਰੀ ਹਨ। ਵੇਦਾਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਨਾ ਬਹੁਤ ਜ਼ਿੰਦਗੀ ਵਿੱਚ ਜ਼ਰੂਰੀ ਹੁੰਦਾ ਹੈ। ਅੰਦਰ ਸੰਕਲਪ ਇਹ ਸੀ ਕਿ ਇਹਦੇ ਨਾਲ ਮੇਰੀ ਰੋਜੀ ਰੋਟੀ ਚੱਲਦੀ ਜਾਵੇਗੀ। ਵੇਦਾਂ ਸ਼ਾਸਤਰਾਂ ਦੇ ਰਾਹੀਂ ਜੋ ਵੀ ਕਰਮ ਕਾਂਡ ਹਨ ਸਾਰੇ ਇਹਨਾਂ ਨੂੰ ਸਿਖਾ ਦੇਵਾਂਗਾ। ਅੰਤਰਜਾਮੀ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆ ਕੇ ਜਦੋਂ ਕਹਿਣ ਲੱਗਾ, ਹਜ਼ੂਰ ਨੇ ਪਹਿਲਾਂ ਹੀ ਬਚਨ ਕਰ ਦਿੱਤਾ, ਐ ਪੰਡਿਤ ਜੀ, ਜੋ ਵੀ ਤੁਹਾਨੂੰ ਕੁਝ ਧਨ ਪਦਾਰਥਾਂ ਦੀ ਲੋੜ ਹੈ ਗੁਰੂ ਘਰ ਦੇ ਵਿੱਚੋਂ ਲੈ ਲਵੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਜੀ ਮੈਂ ਵੇਦਾਂਤ ਬਹੁਤ ਜ਼ਿਆਦਾ ਪੜ੍ਹਿਆ ਹੈ। ਕਾਰਨ ਦਾ ਕੀ ਲਾਭ ਹੈ ਜੇ ਸਹਿਜ ਅਡੂਲ ਭਰੀ ਅਵਸਥਾ ਦੀ ਦਾਤ ਹੀ ਨਾ ਪ੍ਰਾਪਤ ਹੋਈ ਤਾਂ। ਕੇਵਲ ਵੇਦ ਸ਼ਾਸਤਰ ਪੜ੍ਹਨ ਸੁਣਨ ਵਿਚਾਰਨ ਤੱਕ ਹੀ ਸੀਮਤ ਰਹਿ ਜਾਣਾ ਜਾਂ ਫਿਰ ਜਗਤ ਦੇ ਕਰਮ ਕਾਂਡਾਂ ਵਿੱਚ ਪੈ ਕੇ ਆਪਣੇ ਅਮੋਲਕ ਜੀਵਨ ਨੂੰ ਅਜਾਈ ਹੀ ਗਵਾ ਦੇਣਾ, ਇੱਥੋਂ ਤੱਕ ਹੀ ਸੀਮਤ ਰਹਿ ਜਾਣਾ। ਫਿਰ ਇਹਨਾਂ ਨੂੰ ਪੜ੍ਹਨ ਸੁਣਨ ਦਾ ਵਿਚਾਰਨ ਦਾ ਕੋਈ ਲਾਭ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਕਿ ਹੇ ਪੰਡਿਤ, ਤੂੰ ਤਾਂ ਇਸ ਗਿਆਨ ਤੋਂ ਵਿਹੂਣਾ ਹੈ। ਸਵੈ ਸਰੂਪ ਦੀ ਵੀ ਤੈਨੂੰ ਅਜੇ ਤੱਕ ਪ੍ਰਾਪਤੀ ਨਹੀਂ ਹੋਈ ਤੇ ਜਗਤ ਦੇ ਅੰਦਰ ਹੋਰ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਇਹ ਗਿਆਨ ਵੇਦਾਂ ਸ਼ਾਸਤਰਾਂ ਦਾ ਕਰਮ ਕਾਂਡਾਂ ਦਾ ਦਿੰਦਾ ਪਿਆ ਹੈ। ਐਵੇਂ ਬਾਰ-ਬਾਰ ਪੁਕਾਰ ਕਰਕੇ ਸੰਸਾਰ ਦੇ ਅੰਦਰ ਹੋਕੇ ਦੇ ਕਰਕੇ ਆਖੀ ਜਾਂਦਾ, ਇਹਦਾ ਕੋਈ ਲਾਭ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਦੇ ਸਹਿਤ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ।
ਸ਼ਾਸਤਰ ਵੇਦ ਪੁਰਾਣ ਪੜ੍ਹੰਤਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1242 ਅੰਗ ਦੇ ਪਾਵਨ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਨੇ। ਇਹ ਪੰਡਿਤ, ਤੂੰ ਬਹੁਤ ਸਾਰੇ ਸੰਸਾਰ ਦੇ ਸ਼ਾਸਤਰਾਂ ਔਰ ਵੇਦਾਂ ਨੂੰ ਪੜ੍ਹਦਾ ਹੈ। 4 ਵੇਦ ਨੇ ਮੁੱਖ 6 ਸ਼ਾਸਤਰ ਮੰਨੇ ਹਨ। ਇਤਿਆਦਿਕ ਜਿਹੜੇ ਗ੍ਰੰਥ ਹਨ ਇਹਨਾਂ ਨੂੰ ਬਾਰ-ਬਾਰ ਤੂੰ ਪੜ੍ਹਦਾ ਹੈ। ਫਿਰ ਪੁਕਾਰਾਂ ਕਰ ਕਰਕੇ ਜਗਤ ਦੇ ਜੀਵਾਂ ਨੂੰ ਦੱਸਦਾ ਹੈ ਕਿ ਅਜਿਹਾ ਗਿਆਨ ਇਸ ਸ਼ਾਸਤਰ ਦੇ ਵਿੱਚ ਹੈ, ਅਜਿਹਾ ਗਿਆਨ ਇਸ ਵੇਦ ਦੇ ਵਿੱਚ ਹੈ। ਵੱਖੋ ਵੱਖਰਾ ਉਹਨਾਂ ਦਾ ਗਿਆਨ, ਵੱਖੋ ਵੱਖਰੇ ਉਹਨਾਂ ਦੇ ਸੰਸਾਰ ਦੇ ਕਰਮ ਕਾਂਡ ਕਰਨ ਵਾਸਤੇ, ਪ੍ਰੇਰਿਤ ਕਰਨ ਦੇ ਵਾਸਤੇ ਜਗਤ ਦੇ ਲੋਕਾਂ ਨੂੰ ਪੁਕਾਰ ਕਰਕੇ ਆਖਦਾ ਹੈ। ਪਰ ਆਪ ਜੋ ਗਿਆਨ ਸੰਸਾਰ ਦੇ ਅੰਦਰ ਕਹਿੰਦਾ ਹੈ ਕਿ ਪਰਮਾਤਮਾ ਸਤ ਹੈ, ਇਹ ਸ੍ਰਿਸ਼ਟੀ ਸਾਰੀ ਅਸਤ ਹੈ, ਪਰ ਉਸ ਤੋਂ ਆਪ ਤੋਂ ਅਜਾਣਨਤਾ ਅਣਜਾਣ ਹੈ। ਜਿਹੜਾ ਗਿਆਨ ਜਗਤ ਦੇ ਲੋਕਾਂ ਨੂੰ ਬਾਰ-ਬਾਰ ਪੁਕਾਰ ਕਰਕੇ ਵੰਡਦਾ, ਆਪ ਉਸ ਤੋਂ ਅਜੇ ਅਣਜਾਣ ਹੈ। ਇਸ ਲਈ ਹਜ਼ੂਰ ਨੇ ਬਚਨ ਕੀਤਾ ਕਿ ਜਿਹੜਾ ਗਿਆਨ ਸਾਡੇ ਸਿੱਖਾਂ ਨੂੰ ਪ੍ਰੇਰਿਤ ਕਰਨ ਵਾਸਤੇ ਤੂੰ ਆਇਆ, ਕਿ ਐਸਾ ਗਿਆਨ ਇਹਨਾਂ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਪੜ੍ਹਨਾ ਚਾਹੀਦਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਊਕਾਰੰਤਾ ਅਜਾਣੰਤਾ। ਅਜਾਣੰਤਾ ਦਾ ਆਖਰੀ ਅਰਥ ਹੈ ਅਣਜਾਣ। ਆਪ ਅਜੇ ਅਣਜਾਣ ਪੁਣੇ ਵਿੱਚ ਹੈ ਤੇ ਸਾਡੇ ਸਿੱਖਾਂ ਨੂੰ ਬਾਰ-ਬਾਰ ਕਹੀ ਜਾਂਦਾ ਕਿ ਇਹਨਾਂ ਨੂੰ ਪ੍ਰੇਰਿਤ ਕਰਨਾ ਹੈ। ਮਹਾਰਾਜ ਇਹਨਾਂ ਨੂੰ ਵੇਦਾਂ ਸ਼ਾਸਤਰਾਂ ਦਾ ਗਿਆਨ ਪੜ੍ਹਾਉਣਾ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਜੇ ਸਤਿਗੁਰਾਂ ਦੇ ਦੁਆਰਾ ਇਹ ਗੱਲ ਬੁੱਝੀ ਜਾਵੇ ਤਾਂ ਸਾਧ ਸੰਗਤ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੂਝੈ ਭਾਵ ਗਿਆਤ ਪ੍ਰਾਪਤ ਹੋ ਜਾਣੀ, ਸਵੈ ਸਰੂਪ ਦਾ ਗਿਆਨ ਹੋ ਜਾਣਾ। ਇਹ ਸਾਰੀ ਸ੍ਰਿਸ਼ਟੀ ਨੂੰ ਨਾਸਵੰਤ ਜਾਣ ਕਰਕੇ, ਨਿਸ਼ਚੈ ਕਰਕੇ ਜਾਣ ਲੈਣਾ ਕਿ ਪਰਮਾਤਮਾ ਹੀ ਕੇਵਲ ਸਦੀਵ ਕਾਲ ਦਾ ਹੀ ਸੱਚਾ ਹੈ। ਜਗਤ ਵਿੱਚ ਜੋ ਕੁਝ ਵੀ ਦਿਸਦਾ ਜਾਂ ਕੰਨਾਂ ਦੇ ਦੁਆਰਾ ਸੁਣਾਈ ਦਿੰਦਾ, ਸਭ ਕੁਝ ਝੂਠਾ ਹੈ, ਇਹ ਨਾਸਵੰਤ ਹੈ। ਕੇਵਲ ਪਰਮਾਤਮਾ ਸਦੀਵ ਕਾਲ ਵਾਸਤੇ ਸੱਚਾ ਹੈ। ਅਜਿਹਾ ਗਿਆਨ ਕੇਵਲ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਪ੍ਰਾਪਤ ਹੋ ਸਕਦਾ ਹੈ, ਕਿਉਂਕਿ ਸਾਧ ਸੰਗਤ ਜਿਹੋ ਜਿਹਾ ਕਿਸੇ ਕੋਲ ਸੌਦਾ ਹੋਵੇ, ਦੁਕਾਨਦਾਰ ਉਹ ਕੁਝ ਹੀ ਗ੍ਰਾਹਕ ਨੂੰ ਦੇ ਸਕਦਾ ਹੈ। ਜਿਹੋ ਜਿਹੀ ਕਿਸੇ ਦੁਕਾਨ ਤੇ ਜਾਵਾਂਗੇ ਉਹੋ ਜਿਹਾ ਹੀ ਸਾਨੂੰ ਸੌਦਾ ਮਿਲਣਾ ਹੈ। ਬਾਜ਼ਾਰ ਵਿੱਚ ਚਲੇ ਜਾਈਏ, ਤਰ੍ਹਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੁੰਦੀਆਂ ਤੇ ਜੇਕਰ ਬੇਸਮਝੀ ਦੇ ਨਾਲ ਸਾਧ ਸੰਗਤ ਕੋਈ ਪਦਾਰਥ ਚੰਗਾ ਖਰੀਦਣਾ ਹੋਵੇ, ਘਟੀਆ ਪਦਾਰਥ, ਮਾੜਾ ਪਦਾਰਥ ਖਰੀਦ ਕਰਕੇ ਲੈ ਆਇਆ ਜਾਂਦਾ ਹੈ। ਬੇਸਮਝੀ ਕਾਰਨ, ਅਗਿਆਨਤਾ ਕਾਰਨ ਉਸ ਪਦਾਰਥ ਦੇ ਬਾਰੇ ਸਾਨੂੰ ਜਾਣਕਾਰੀ ਨਾ ਹੋਵੇ। ਜੇਕਰ ਕੋਈ ਦੁਕਾਨਦਾਰ ਹੈ, ਉਹ ਮਿਲਾਵਟ ਵਾਲਾ ਕੋਈ ਨਕਲੀ ਪਦਾਰਥ ਦੇ ਦਿੰਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਵੇਂ ਸੰਸਾਰ ਰੂਪੀ ਬਾਜ਼ਾਰ ਦੇ ਵਿੱਚ ਤਰ੍ਹਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ। ਕਦੇ ਕਿਸੇ ਥਾਂ ਤੇ ਕੋਈ ਕਿਸੇ ਤਰ੍ਹਾਂ ਕਰਕੇ ਮੰਤਰ ਦੇ ਜਾਂਦਾ, ਕੋਈ ਕਿਸੇ ਤਰ੍ਹਾਂ ਕਰਕੇ ਗਿਆਨ ਪੜ੍ਹਾਈ ਜਾਂਦਾ ਕਿ ਆਓ ਮੈਂ ਤੁਹਾਨੂੰ ਗਿਆਨ ਦਿੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੇਵਲ ਸੱਚੇ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਹੀ ਐਸਾ ਗਿਆਨ ਪ੍ਰਾਪਤ ਹੋ ਸਕਦਾ ਹੈ। ਜਿਹੜੇ ਸਤਿਗੁਰੂ ਜੀ ਆਪ ਗਿਆਨ ਸਰੂਪ ਹਨ, ਸਦਾ ਹੀ ਸਤਿਗੁਰੂ ਜੀ ਸੱਚਾ ਗਿਆਨ ਬਖਸ਼ਿਸ਼ ਕਰਦੇ ਹੈ। ਤਾਂ ਪ੍ਰਾਪਤ ਹੋਵੇਗਾ ਜੇ ਸੱਚੇ ਗੁਰੂ ਦੇ ਲੜ ਲੱਗਿਆ ਜਾਵੇ, ਜੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ ਜਾਵੇ। ਤੇ ਜੇ ਗੁਰੂ ਪਾਤਸ਼ਾਹੀ ਦਾ ਦਰ ਛੱਡ ਕਰਕੇ ਹੋਰ ਦਰ ਤੇ ਭਟਕਦਾ ਫਿਰੇ, ਫਿਰ ਸੱਚੇ ਗਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ। ਫਿਰ ਸੰਸਾਰ ਦੇ ਪਦਾਰਥ, ਧਨ ਦੌਲਤ, ਸੰਸਾਰ ਦੀਆਂ ਦਾਤਾਂ ਮਾਇਕੀ ਪਦਾਰਥਾਂ ਨੂੰ ਤਾਂ ਭਾਵੇਂ ਪ੍ਰਾਪਤ ਕਰ ਲਵੇਗਾ, ਪਰ ਪਰਮਾਰਥ ਦੇ ਰਸਤੇ ਤੇ ਚੱਲਣ ਦਾ, ਜੋ ਭਗਤੀ ਦੇ ਮਾਰਗ ਤੇ ਚੱਲਣ ਦਾ ਸੱਚਾ ਗਿਆਨ ਹੈ, ਉਹ ਨਹੀਂ ਕਦੇ ਵੀ ਸਾਧ ਸੰਗਤ ਪ੍ਰਾਪਤ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਕਿ ਕਿਉਂਕਿ ਸਾਧ ਸੰਗਤ ਗਿਆਨ ਵੀ ਇੱਕ ਤਰ੍ਹਾਂ ਦਾ ਨਹੀਂ ਹੈ, ਗਿਆਨ ਵੀ ਕਈ ਤਰ੍ਹਾਂ ਦਾ ਹੈ। ਇੱਕ ਦੁਨਿਆਵੀ ਪੱਖ ਦੇ ਵਿੱਚ ਵੀ ਕਈ ਤਰ੍ਹਾਂ ਦਾ ਗਿਆਨ ਹੈ। ਜਨਮ ਤੋਂ ਲੈ ਕਰਕੇ
ਕਿੰਨਾ ਕਿੰਨਾ ਗਿਆਨ ਪ੍ਰਾਪਤ ਕੀਤਾ ਜਾਂਦਾ। ਕੇਵਲ ਪਹਿਲਾਂ ਜਦੋਂ ਬਾਲਕ ਦਾ ਜਨਮ ਹੁੰਦਾ ਮਾਤਾ ਦੇ ਦੁੱਧ ਤੱਕ ਸੀਮਤ ਹੁੰਦਾ ਹੈ। ਮਾਤਾ ਦੇ ਦੁੱਧ ਦਾ ਕੇਵਲ ਗਿਆਨ ਹੁੰਦਾ ਹੈ। ਭੁੱਖ ਲੱਗਦੀ ਤੇ ਰੋਂਦਾ ਹੈ ਕਿ ਮੈਨੂੰ ਦੁੱਧ ਮਿਲ ਜਾਵੇ। ਫਿਰ ਗਿਆਨ ਹੁੰਦਾ ਹੈ ਮਾਤਾ ਪਿਤਾ ਦਾ ਕਿ ਇਹ ਮੇਰੀ ਮਾਤਾ ਹੈ, ਇਹ ਮੇਰਾ ਪਿਤਾ ਹੈ। ਫਿਰ ਭੈਣ ਭਰਾ ਸਖੇ ਸੰਬੰਧੀ, ਖਾਣਾ ਪਹਿਨਣਾ ਖੇਡਣਾ, ਭਾਵ ਕਿ ਸਹਿਜੇ ਸਹਿਜੇ ਗਿਆਨ ਫਿਰ ਵੱਧਦਾ ਜਾਂਦਾ ਹੈ। ਇਹ ਸੁਭਾਵਿਕ ਹੀ ਪਰਿਵਾਰ ਦੇ ਵਿੱਚੋਂ ਮਿਲ ਜਾਂਦਾ ਹੈ। ਫਿਰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਰਾਹੀਂ ਸਾਧ ਸੰਗਤ ਸਹਿਜੇ ਸਹਿਜੇ ਗਿਆਨ ਪ੍ਰਾਪਤ ਕਰਨ ਵਾਸਤੇ ਕਈ ਕਈ ਅਦਾਰਿਆਂ 'ਤੇ ਜਾਣਾ ਪੈਂਦਾ ਹੈ। ਪਰ ਇਹ ਕੇਵਲ ਦੁਨਿਆਵੀ ਗਿਆਨ ਹੈ। ਜਿਹੜਾ ਪਰਮਾਰਥਿਕ ਗਿਆਨ ਹੈ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਸਕਦਾ ਹੈ, ਨਾ ਕਿ ਦੁਨਿਆਵੀ ਕਿਸੇ ਅਦਾਰੇ ਤੋਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਇਹ ਪੰਡਿਤ ਜਾਂ ਬੁੱਝੈ ਤਾਂ ਸੂਝੈ ਸੋਈ। ਜਾਂ ਜਿਹੜਾ ਗੁਰਮੁਖ ਪਿਆਰਾ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਆ ਕਰਕੇ ਗਿਆਨ ਦੀ ਪ੍ਰਾਪਤੀ ਕਰਕੇ ਬੁੱਝਦਾ ਹੈ, ਉਹ ਹੀ ਅਸਲ ਦੇ ਵਿੱਚ ਗਿਆਨ ਨੂੰ ਜਾਣਦਾ ਹੈ ਕਿ ਪਰਮਾਤਮਾ ਤੂੰ ਗਿਆਨ ਸਰੂਪ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜਗਤ ਦੇ ਜੀਵਾਂ ਅੰਦਰ ਸਭ ਘਟਾਂ ਘਟਾਂ ਵਿੱਚ ਵਰਤਣ ਵਾਲੇ ਪਰਮਾਤਮਾ ਤੂੰ ਆਪ ਗਿਆਨ ਸਰੂਪ ਹੈ। ਇਹ ਕੇਵਲ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਸਾਧ ਸੰਗਤ ਜਗਤ ਦੇ ਅੰਦਰ ਮਨੁੱਖ ਭਾਵੇਂ ਕਿੰਨਾ ਵੀ ਕੋਈ ਯਤਨ ਕਰ ਲਵੇ ਹਾਂ, ਪਰ ਆਪਣੇ ਬਲ ਦੇ ਨਾਲ ਕਦੇ ਵੀ ਉਹ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕਦਾ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਫਰਮਾਨ ਆਉਂਦਾ ਹੈ, ਕਹਿੰਦੇ ਫਿਰ ਇਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨ ਦਾ ਸੁਣਨ ਦਾ ਵਿਚਾਰਨ ਦਾ ਕੀ ਲਾਭ ਹੈ। ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨਾ ਜਪਿ ਗਵਾਰਾ, ਕਿਆ ਸੋਚੇ ਹੈ ਬਾਰੰਬਾਰਾ। ਕੀ ਬਾਰ ਬਾਰ ਐਵੇਂ ਸੋਚਦਾ ਰਹਿੰਦਾ, ਚਿਤਵਦਾ ਰਹਿੰਦਾ ਕਿ ਨਾਮ ਜਪਾਂ ਕਿ ਨਾਮ ਜਪਾਂ, ਗੁਰੂ ਕੀ ਬਾਣੀ ਪੜ੍ਹਿਆ ਕਰਾਂ ਕਿ ਨਾ ਪੜ੍ਹਿਆ ਕਰਾਂ, ਸੇਵਾ ਸਿਮਰਨ ਕਰਾਂ ਕਿ ਨਾ ਕਰਾਂ। ਐਵੇਂ ਬਾਰ ਬਾਰ ਚਿਤਵਦਾ ਰਹਿੰਦਾ, ਸੋਚਦਾ ਵਿਚਾਰਦਾ ਰਹਿੰਦਾ, ਹੇ ਝੱਲੇ ਜੀਵ ਪਰਮਾਤਮਾ ਦਾ ਨਾਮ ਕਿਉਂ ਨਹੀਂ ਤੂੰ ਜਪਦਾ। ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਉਸ ਵਾਹਿਗੁਰੂ ਦਾ ਨਾਮ ਜਪਣ ਤੋਂ ਬਾਰ ਬਾਰ ਤੂੰ ਗੁਰੇਜ਼ ਕਰਦਾ ਹੈ। ਸਤ ਸੰਗਤ ਵਿਦਿਆ ਭਾਵੇਂ ਮਨੁੱਖ ਕਿੰਨੀ ਵੀ ਪੜ੍ਹ ਲੈਣਾ ਕਰੇ, ਪਰ ਇਕੱਲਾ ਵਿਦਿਆ ਪੜ੍ਹਨ ਦੇ ਨਾਲ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ। ਨਾਰਦ ਮੁਨੀ ਨੇ ਕੋਈ ਵੀ ਵਿਦਿਆ ਨਹੀਂ ਸੀ ਛੱਡੀ, ਸਾਰੀਆਂ 75,000 ਮੇਰਾ ਖਿਆਲ ਹੈ ਕਿ ਸ਼ਾਇਦ ਵਿਦਿਆ ਬਾਬਤ ਜ਼ਿਕਰ ਆਉਂਦਾ ਹੈ ਕਿ ਸਭ ਵਿਦਿਆਵਾਂ ਪੜ੍ਹੀਆਂ ਹੋਈਆਂ ਸਨ ਨਾਰਦ ਮੁਨੀ ਨੇ, ਪਰ ਜ਼ਿਕਰ ਆਉਂਦਾ ਕਿ ਮਨ ਨੂੰ ਕਦੇ ਸਕੂਨ ਨਹੀਂ ਸੀ ਮਿਲਦਾ, ਮਨ ਟਿਕਾਓ ਵਿੱਚ ਨਹੀਂ ਸੀ ਆਉਂਦਾ। ਕਿਸੇ ਸਮੇਂ ਸਨਕ ਸਨੰਦਨ ਸਨਾਤਨ ਤੇ ਸੰਤ ਕੁਮਾਰ ਇਹ ਬ੍ਰਹਮਾ ਪੁੱਤਰਾਂ ਦੇ ਨਾਲ ਮੇਲ ਹੋਇਆ ਨਾਰਦ ਮੁਨੀ ਦਾ, ਤੇ ਕਹਿੰਦੇ ਜੀ ਮਨ ਦੀ ਇਕਾਗਰਤਾ ਨਹੀਂ ਬਣਦੀ। ਪੁੱਛਿਆ ਕੀ ਕਰਦੇ ਹੁੰਦੇ ਹੋ, ਭਗਤੀ ਕਿੰਨੀ ਕੁ ਕਰਦੇ ਹੋ, ਕਿੰਨੀ ਕੁ ਵਿਦਿਆ ਪੜ੍ਹੀ ਹੈ। ਅੱਗੋਂ ਜਵਾਬ ਦਿੱਤਾ ਸੀ ਬ੍ਰਹਮਾ ਪੁੱਤਰਾਂ ਨੂੰ ਨਾਰਦ ਮੁਨੀ ਨੇ, ਕਹਿੰਦਾ ਜੀ ਮੈਂ ਤਾਂ ਵਿਦਿਆ ਕੋਈ ਛੱਡੀ ਨਹੀਂ, ਸਾਰੀ ਸੰਸਾਰ ਦੀਆਂ ਵਿਦਿਆ ਨੂੰ ਪੜ੍ਹਿਆ ਹੋਇਆ ਹਾਂ, ਪੜ੍ਹ ਪੜ੍ਹ ਕੇ ਵਿਦਿਆ ਮੁਕਾ ਦਿੱਤੀ ਹੈ। ਹੰਕਾਰ ਦੇ ਸਹਿਤ ਬੋਲਣ ਲੱਗਾ, ਤੇ ਉਸ ਸਮੇਂ ਕਹਿੰਦੇ ਜੀ ਮੇਰਾ ਮਨ ਇਕਾਗਰ ਨਹੀਂ ਬਣਦਾ। ਤੇ ਸਾਧ ਸੰਗਤ ਸੰਕਾਦਕਾਂ ਨੇ ਅੱਗੋਂ ਜਵਾਬ ਦਿੱਤਾ, ਐ ਮੁਨੀ ਜੀ ਜਿਸ ਕਰਕੇ ਮਨ ਦੀ ਇਕਾਗਰਤਾ ਬਣਨੀ ਸੀ ਉਹ ਵਿਦਿਆ ਤਾਂ ਅਜੇ ਤੱਕ ਤੁਸੀਂ ਸ਼ੁਰੂ ਵੀ ਨਹੀਂ ਕੀਤੀ, ਉਹਦੇ ਵਿੱਚ ਤਾਂ ਜੀ ਤੁਸੀਂ ਨੇ ਇੱਕ ਕਦਮ ਵੀ ਨਹੀਂ ਧਾਰਨ ਕੀਤਾ। ਕੇਵਲ ਦੁਨਿਆਵੀ ਵਿਦਿਆ ਪੜ੍ਹ ਪੜ੍ਹ ਕੇ ਮਨ ਵਿੱਚ ਹੰਕਾਰ ਕਰੀ ਜਾਂਦੇ ਹੋ ਕਿ ਮੈਂ ਵਿਦਿਆ ਪੜ੍ਹ ਪੜ੍ਹ ਕੇ ਮੁਕਾ ਦਿੱਤੀ। ਵਿਦਿਆ ਤਾਂ ਕਦੇ ਮੁੱਕ ਹੀ ਨਹੀਂ ਸਕਦੀ, ਵਿਦਿਆ ਅਮੁੱਕ ਹੈ। ਜਦੋਂ ਇਹੋ ਕੀਤਾ ਤੇ ਸਾਧ ਸੰਗਤ ਫੇਰ ਬੜਾ ਮਨ ਵਿੱਚ ਪਛਤਾਤਾਪ ਕੀਤਾ, ਮਨਾ ਜ਼ਿੰਦਗੀ ਦਾ ਵੱਡਾ ਪੱਖ ਦੁਨਿਆਵੀ ਵਿਦਿਆ ਪੜ੍ਹ ਪੜ੍ਹ ਕੇ ਅਜਾਈਂ ਗਵਾ ਦਿਆ, ਐਵੇਂ ਹੰਕਾਰ ਕਰ ਕਰਕੇ। ਫੇਰ ਸਾਧ ਸੰਗਤ ਅਧਿਆਤਮਿਕ ਵਿਦਿਆ ਪੜ੍ਹੀ ਸੀ ਨਾਰਦ ਮੁਨੀ ਜੀ ਨੇ। ਸੋ ਇਹੋ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦਾ ਗੁਰਬਾਣੀ ਵਿੱਚ ਵੀ ਪਾਵਨ ਬਚਨ ਆਉਂਦਾ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਉਹ ਬੰਦੇ ਨੂੰ ਮੂਰਖਤਾ ਦਾ ਖਿਤਾਬ ਦਿੱਤਾ ਗਿਆ, ਬੇਸਮਝਾ ਜਾਣੋ ਜੜ ਮੂਰਖ ਹੈ ਜਿਹੜਾ ਵਿਦਿਆ ਪੜ੍ਹ ਪੜ੍ਹ ਕੇ ਮਨ ਵਿੱਚ ਹੰਕਾਰ ਕਰਦਾ ਹੈ।
ਤੇ ਸਾਧ ਸੰਗਤ ਜਿਹੜੀ ਗੁਰਮਤਿ ਦੇ ਦਾਇਰੇ ਵਿੱਚ ਰਹਿ ਕਰਕੇ ਅਧਿਆਤਮਕ ਪੱਖ ਦੀ ਵਿੱਦਿਆ ਪੜ੍ਹਦੀ ਹੈ, ਸਤਿਗੁਰੂ ਜੀ ਨਾਲ ਨਾਲ ਨਿਮਰਤਾ ਦੀ ਦਾਤ ਵੀ ਬਖਸ਼ਿਸ਼ ਕਰਦੇ ਹਨ। ਇਹ ਮਨ ਵਿੱਚ ਹੰਕਾਰ ਨਹੀਂ ਕਰਨਾ। हे ਜਗਿਆਸੂ, ਇਹ ਪ੍ਰਾਣਾ ਤਾਰੇ ਜੀਵ ਨਿਮਰਤਾਵਾਨ ਵੀ ਹੋ ਕਰਕੇ ਰਹਿਣਾ ਹੈ। ਇਹ ਪਰਮਾਤਮਾ ਦੀ ਬਖਸ਼ੀ ਹੋਈ ਦਾਤ ਜਾਣ ਕਰਕੇ ਉਹ ਇਸ ਵਿਦਿਆ ਨੂੰ ਪੜ੍ਹਨਾ ਹੈ, ਵਿਚਾਰਨਾ ਹੈ, ਆਪਣੇ ਅੰਦਰ ਗ੍ਰਹਿਣ ਕਰਨਾ ਹੈ। ਸੋ ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਾਂ ਬੂਝੈ, ਜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਮਨ ਬਾਣੀ ਸਰੀਰ ਅਰਪਣ ਕਰਕੇ ਸਤਿਗੁਰਾਂ ਤੋਂ ਗਿਆਨ ਬੁੱਝਣਾ ਕਰੇ ਤਾਂ ਸਾਧ ਸੰਗਤ ਅਸਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਤਾਂ ਅਸਲ ਗਿਆਤ ਜਾਣਦਾ ਹੈ। ਨਾਨਕ ਆਖੈ ਕੂਕ ਨਾ ਹੋਈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੈ ਪੰਡਿਤ ਜੀ, ਦੁਬਾਰਾ ਫਿਰ ਕਦੇ ਵੀ ਤੁਹਾਨੂੰ ਕੂਕਣਾ ਨਹੀਂ ਪਵੇਗਾ ਉੱਚੀ ਉੱਚੀ। ਜਿਵੇਂ ਹੁਣ ਕੂਕ ਕਰਕੇ ਉੱਚੀ ਬੋਲਦੇ ਪਏ ਹੋ, ਜੇ ਅਸਲ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ ਫਿਰ ਉਹ ਮਨ ਦੇ ਵਿੱਚ ਨਿਸ਼ਚਾ ਵੱਧ ਜਾਵੇਗਾ ਕਿ ਪਰਮਾਤਮਾ ਬਿਨ ਬਗਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। हे ਵਾਹਿਗੁਰੂ, ਤੂੰ ਅੰਤਰਜਾਮੀ ਹੈ। ਫਿਰ ਇਕੱਲਾ ਸੰਸਾਰ ਦੇ ਅੰਦਰ ਲੋਕਾਂ ਨੂੰ ਵੇਦ ਪੜ੍ਹ ਕੇ ਸ਼ਾਸਤਰ ਪੜ੍ਹ ਕੇ ਸੁਣਾਵੇਗਾ ਨਹੀਂ। ਮਹੱਲਾ ਪਹਿਲਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਜਾਂ ਹੋ ਤੇਰਾ ਤਾਂ ਸਭ ਕਿਛ ਮੇਰਾ। ਜੇ ਐਸੀ ਮਨ ਵਿੱਚ ਭਾਵਨਾ ਬਣ ਜਾਵੇ, हे ਪਰਮਾਤਮਾ, ਜੇ ਮੈਂ ਸਭ ਕੁਝ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ ਹਾਂ, ਜਿਵੇਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਢੰਗ ਦੱਸਿਆ ਹੈ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਇਹ ਤਨ ਮਨ ਧਨ ਸਭ ਕੁਝ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਵੇ ਕਿ ਮਹਾਰਾਜ ਸਭ ਆਪ ਜੀ ਦੇ ਹੀ ਬਖਸ਼ੀਆਂ ਹੋਈਆਂ ਦਾਤਾਂ ਹਨ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੋ ਜਾਨੀ। ਇਹ ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਗੁਰੂ ਚਰਨਾਂ ਵਿੱਚ ਅਰਪਣ ਕਰ ਦੇਣਾ ਕਰੇ, ਜਾਂ ਹੋ ਤੇਰਾ ਤਾਂ ਸਭ ਕੁਛ ਮੇਰਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਫਿਰ ਸਭ ਕੁਛ ਸਾਰੀਆਂ ਦਾਤਾਂ ਬਖਸ਼ਿਸ਼ ਕਰ ਦਿੰਦਾ ਹੈ। ਕੋਈ ਦਾਤ ਵੀ ਐਸੀ ਨਹੀਂ ਜਿਹੜੀ ਵਾਹਿਗੁਰੂ ਨਾਮ ਬਖਸ਼ਿਸ਼ ਕਰੇ। ਜਿਵੇਂ ਸਾਧ ਸੰਗਤ ਕਿਸੇ ਬਾਦਸ਼ਾਹ ਦਾ ਕੋਈ ਸੇਵਕ ਹੁੰਦਾ ਹੈ ਤੇ ਉਹ ਸੇਵਕ ਨੂੰ ਸਭ ਹੱਕ ਹੁੰਦਾ ਹੀ ਹੈ, ਸਾਰੀਆਂ ਦਾਤਾਂ ਉਹਨੂੰ ਮਿਲਦੀਆਂ ਹਨ ਜੇਕਰ ਬਾਦਸ਼ਾਹ ਦੀ ਆਗਿਆ ਵਿੱਚ ਰਹਿੰਦਾ ਹੈ। ਇਵੇਂ ਸਾਰੀ ਸ੍ਰਿਸ਼ਟੀ ਦਾ ਮਾਲਕ ਬਾਦਸ਼ਾਹ ਪਰਮਾਤਮਾ ਹੈ। ਉਸ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣ ਨਾਲ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਉਸ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਕਰਕੇ ਅਕਾਲ ਪੁਰਖ ਵਾਹਿਗੁਰੂ ਤਰੁੱਟ ਕਰਕੇ ਸਾਰੀਆਂ ਦਾਤਾਂ ਜੀਵ ਦੀ ਸ਼ਰਧਾ ਰੂਪ ਝੋਲੀ ਵਿੱਚ ਪਾ ਦਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾਂ ਹਉ ਤੇਰਾ ਤਾਂ ਸਭ ਕੁਛ ਮੇਰਾ। हे ਪਰਮਾਤਮਾ, ਜਾਂ ਜਦੋਂ ਆਪ ਜੀ ਦੇ ਮਨ ਬਾਣੀ ਸਰੀਰ ਕਰਕੇ ਬਣ ਜਾਣਾ ਕੀਤਾ ਤੇ ਪਰਮਾਤਮਾ ਆਪ ਨੇ ਫਿਰ ਪਿੱਛੇ ਨਹੀਂ ਰਹਿਣ ਦਿੱਤਾ ਕੁਝ ਵੀ, ਸਾਰੀਆਂ ਦਾਤਾਂ ਸਾਡੀ ਝੋਲੀ ਪਾਈਆਂ ਹਨ। ਸਾਧ ਸੰਗਤ ਜਿੰਨੀ ਦੇਰ ਤੱਕ ਮੈਂ ਮੇਰੀ ਹੈ ਉਨੀ ਦੇਰ ਤੱਕ ਕੁਝ ਵੀ ਪੱਲੇ ਨਹੀਂ ਪੈਂਦਾ। ਜਦੋਂ ਮੈਂ ਮੇਰੀ ਛੱਡ ਕਰਕੇ ਪਰਮਾਤਮਾ ਨੂੰ ਕਹੇ, ਹੈ ਵਾਹਿਗੁਰੂ ਤੂੰ ਤੇ ਸਭ ਕੁਝ ਤੇਰਾ ਹੀ ਹੈ। हे ਪਰਮਾਤਮਾ, ਤੇਰੇ ਸਰੂਪ ਤੋਂ ਬਿਨਾ ਇਹ ਜਿੰਨੀਆਂ ਵੀ ਦਾਤਾਂ ਹਨ ਤੇਰੀਆਂ ਹੀ ਹਨ। ਸਭ ਕੁਝ ਪਰਮੇਸ਼ਰ ਆਪ ਜੀ ਦਾ ਹੀ ਬਖਸ਼ਿਆ ਹੋਇਆ। ਤਾਂ ਹੀ ਭਗਤ ਰਸਨਾ ਦੁਆਰਾ ਹਜ਼ੂਰ ਨੇ ਫਰਮਾਨ ਕੀਤਾ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੋ। ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਜਦੋਂ ਆਪਾ ਭਾਵ ਅਭਾਵ ਹੋ ਗਿਆ ਤੇ ਫਿਰ ਪਰਮੇਸ਼ਰ ਤੋਂ ਬਿਨਾਂ ਕਿਸੇ ਥਾਂ ਤੇ ਕੁਝ ਦਿਸਦਾ ਨਹੀਂ ਹੈ। ਇਹੋ ਹੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਫਰਮਾਨ ਕਰ ਰਹੇ ਨੇ, ਐ ਪਰਮਾਤਮਾ, ਜਦੋਂ ਮਨ ਬਾਣੀ ਸਰੀਰ ਕਰਕੇ ਆਪ ਜੀ ਦੇ ਬਣਨਾ ਕੀਤਾ, ਇਹ ਅਕਾਲ ਪੁਰਖ ਵਾਹਿਗੁਰੂ ਸਭ ਦਾਤਾਂ ਆਪ ਜੀ ਨੇ ਬਖਸ਼ੀਆਂ ਹਨ। ਹਉ ਨਾਹੀ ਤੂੰ ਹੋਵਹਿ। ਹਉ ਨਾਹੀ, ਮੈਂ ਪਰਮਾਤਮਾ ਕੁਝ ਵੀ ਨਹੀਂ ਹਾਂ। ਤੂੰ ਪਰਮਾਤਮਾ ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਹੋਵਹਿ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। हे ਵਾਹਿਗੁਰੂ, ਆਪ ਹੀ ਸਰਬ ਵਿਆਪਕ ਹੋ ਰਿਹਾ ਹੈ। ਆਪੇ ਸ਼ਬਦਾ ਆਪੇ ਸੁਰਤਾ। ਐਸੀ ਮਨ ਵਿੱਚ ਭਾਵਨਾ ਬਣਾ ਕੇ ਪਰਮੇਸ਼ਰ ਦਾ ਚਿੰਤਨ ਕਰੇ। ਸ਼ਕਤਾ ਕਹਿੰਦੇ ਨੇ ਕਿ ਸ਼ਕਤੀ ਦੀ ਸਹਿਤ ਪਰਮਾਤਮਾ ਆਪ ਹੀ ਤੋਂ ਹੋ ਰਿਹਾ ਹੈ।
ਸਕਤਾ ਵਿਸ਼ੇਸ਼ ਕਰਕੇ ਸਭ ਸ਼ਕਤੀਆਂ ਰੂਪ ਹੋ ਕਰਕੇ ਪਰਮਾਤਮਾ ਤੋਂ ਵਰਤ ਰਿਹਾ ਹੈ। ਮਾਇਆ ਬਾਲ ਸਿੱਧ ਪਰਮੇਸ਼ਰ ਤੋਂ ਆਪ ਰੂਪ ਹੋ ਕਰਕੇ ਵਰਤ ਰਿਹਾ ਹੈ ਅਤੇ ਆਪ ਹੀ ਸੁਰਤਾ ਸ਼ਰੋਤਾ ਰੂਪ ਹੋ ਕਰਕੇ ਵਰਤਦਾ ਹੈ। ਸਕਤਾ ਭਗਤਾ ਰੂਪ ਹੋ ਕਰਕੇ ਪਰਮਾਤਮਾ ਤੋਂ ਆਪ ਵਰਤਦਾ ਹੈ। ਗੁਰੂ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਤੇਰੀ ਸ਼ਕਤੀ ਵਰਤ ਰਹੀ ਹੈ। ਤੇ ਸੁਰਤਾ ਜਿਹੜੇ ਸਰੋਤੇ ਜਨ ਹਨ, ਭਾਵਨਾ ਪ੍ਰੇਮ ਰੂਪੀ ਚੰਕਰਨਾਂ ਦੇ ਨਾਲ ਸੁਣਨ ਵਾਲੇ ਜਿਹੜੇ ਗੁਰਮੁਖ ਪਿਆਰੇ ਹਨ, ਉਹਨਾਂ ਰੂਪ ਹੋ ਕਰਕੇ ਵੀ ਪਰਮੇਸ਼ਰ ਤੋਂ ਆਪ ਹੀ ਵਰਤਦਾ ਹੈ। ਸ਼ਕਤੀ ਜਗਤ ਪਰੋਵਹਿ, ਔਰ ਸਾਰੀ ਚੇਤਨ ਸੱਤਾ ਰੂਪੀ ਸ਼ਕਤੀ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਪਰੋਇਆ ਹੋਇਆ ਹੈ। ਜਿਤਨੇ ਵੀ ਸੰਸਾਰ ਦੇ ਜੀਵ ਜੰਤੂ ਹਨ, ਸਭਨਾਂ ਦੇ ਅੰਦਰ ਪਰਮਾਤਮਾ ਦੀ ਚੇਤਨ ਸੱਤਾ ਵਰਤ ਰਹੀ ਹੈ, ਜਿਸ ਨੂੰ ਅਸੀਂ ਜੋਤ ਕਹਿੰਦੇ ਹਾਂ ਕਿ ਪਰਮੇਸ਼ਰ ਦੀ ਜੋਤ ਹਰ ਇੱਕ ਜੀਵ ਦੇ ਅੰਦਰ ਵਰਤਦੀ ਹੈ। ਉਹਨੂੰ ਕਿਹਾ ਜਾਂਦਾ ਚੇਤਨ ਸੱਤਾ, ਕਿ ਪਰਮਾਤਮਾ ਦੀ ਸ਼ਕਤੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਚੇਤਨ ਸੱਤਾ ਹਰ ਇੱਕ ਜੀਵ ਦੇ ਅੰਦਰ, ਹਰ ਇੱਕ ਘਟ ਦੇ ਅੰਦਰ ਵਰਤਨੇ ਕਰਕੇ ਹੀ ਜੀਵਾਂ ਦਾ ਚੱਲਣਾ ਫਿਰਨਾ, ਖਾਣਾ ਪਹਿਨਣਾ, ਬੋਲਣਾ ਸੁਣਨਾ ਹੁੰਦਾ ਹੈ। ਜਦੋਂ ਵਾਹਿਗੁਰੂ ਦੀ ਚੇਤਨ ਸੱਤਾ ਇਹ ਸ਼ਕਤੀ ਨਿਕਲ ਜਾਂਦੀ ਹੈ ਤੇ ਸਾਧ ਸੰਗਤ ਜਿਸ ਮਿੱਟੀ ਤੋਂ ਬਣਿਆ ਹੋਇਆ ਸਰੀਰ ਹੁੰਦਾ, ਉਸੇ ਮਿੱਟੀ ਵਿੱਚ ਮਿਲ ਜਾਂਦਾ ਹੈ। ਇਸ ਲਈ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਵੇਂ ਇੱਕ ਸੂਤਰ ਦੇ ਵੀ ਸਾਰੇ ਮਣਕੇ ਪਰੋਏ ਹੁੰਦੇ ਆ ਨਾ, ਇਵੇਂ ਪ੍ਰਮਾਤਮਾ ਨੇ ਆਪਣੇ ਚੇਤਨ ਸੱਤਾ ਰੂਪ ਸੂਤਰ ਦੇ ਵਿੱਚ ਸਾਰੇ ਸ੍ਰਿਸ਼ਟੀ ਨੂੰ ਪਰੋਇਆ ਹੋਇਆ ਹੈ। ਜਿੰਨੇ ਵੀ ਜਗਤ ਦੇ ਛੋਟੇ ਵੱਡੇ ਆਕਾਰਾਂ ਦੇ ਜੀਵਾਂ ਰੂਪੀ ਮਣਕੇ ਹੈ, ਸਭਨਾਂ ਨੂੰ ਪਰਮਾਤਮਾ ਨੇ ਆਪਣੇ ਚੇਤਨ ਸੱਤਾ ਰੂਪੀ ਮਾਲਾ ਵਿੱਚ ਪਰੋ ਕੇ ਰੱਖਿਆ ਹੈ। ਆਪੇ ਭੇਜੇ ਆਪੇ ਸੱਦੇ, हे ਪਰਮਾਤਮਾ ਤੂੰ ਆਪ ਹੀ ਚਾਹੇ ਤਾਂ ਸ੍ਰਿਸ਼ਟੀ ਵਿੱਚ ਜੀਵਾਂ ਨੂੰ ਭੇਜਦਾ ਹੈ, ਭਾਵ ਜਨਮ ਦਿੰਦਾ ਹੈ, ਤੇ ਆਪ ਹੀ ਚਾਹੇ ਤੇ ਉਹਨਾਂ ਨੂੰ ਸੱਦ ਲੈਂਦਾ। ਜਦੋਂ ਪਰਮਾਤਮਾ ਦਾ ਹੁਕਮ ਆ ਜਾਵੇ ਤੇ ਸਾਧ ਸੰਗਤ ਕੋਈ ਆਪਣੇ ਬਲ ਦੇ ਨਾਲ ਕੋਈ ਜਿਉਂਦਾ ਨਹੀਂ ਰਹਿ ਸਕਦਾ, ਭਾਵੇਂ ਕਿੰਨਾ ਵੀ ਯਤਨ ਕਰ ਲਵੇ। ਸਾਧ ਸੰਗਤ, ਡਾਕਟਰ, ਹਕੀਮ, ਵੈਦ ਵੀ ਕਈ ਵਾਰ ਬਚਾਉਣ ਦਾ ਕਿੰਨਾ ਯਤਨ ਕਰਦੇ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਮੌਤ ਆ ਜਾਂਦੀ ਹੈ ਨਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਸਾਹਿਬ ਪਾਤਸ਼ਾਹ ਜੀ ਦਾ ਵਚਨ ਆਉਂਦਾ, ਆਈ ਨਾ ਮੇਟਣ ਕੋ ਸਮਰੱਥ ਹੈ। ਜਦੋਂ ਮੌਤ ਆ ਜਾਂਦੀ ਉਹਨੂੰ ਕੋਈ ਟਾਲ ਨਹੀਂ ਸਕਦਾ। ਇਹ ਪਰਮਾਤਮਾ ਦੇ ਹੱਥਾਂ ਵਿੱਚ ਹੈ। ਜੇ ਪਰਮੇਸ਼ਰ ਬਚਾਉਣਾ ਚਾਹੇ ਤੇ ਉਹਨੂੰ ਕੋਈ ਮਾਰ ਵੀ ਨਹੀਂ ਸਕਦਾ, ਜੇ ਪਰਮੇਸ਼ਰ ਮਾਰਨਾ ਚਾਹੇ ਤੇ ਉਹਨੂੰ ਕੋਈ ਬਚਾ ਵੀ ਨਹੀਂ ਸਕਦਾ। ਇਹ ਸਾਧ ਸੰਗਤ ਡਾਕਟਰਾਂ ਦੇ ਹੱਥਾਂ ਵਿੱਚ ਕਈ ਵਾਰ ਨਬਜ਼ਾਂ ਫੜੀਆਂ ਰਹਿ ਜਾਂਦੀਆਂ ਨੇ। ਕਿੰਨਾ ਬਾਰ ਯਤਨ ਵੀ ਕੀਤਾ ਜਾਂਦਾ ਹੈ, ਪਰ ਫਿਰ ਵੀ ਨਹੀਂ ਜੀਵ ਨੂੰ ਬਚਾ ਸਕਦੇ, ਕਿਉਂਕਿ ਪਰਮਾਤਮਾ ਨੂੰ ਭਾਉਂਦਾ ਨਹੀਂ ਹੈ। ਜਦੋਂ ਪਰਮੇਸ਼ਰ ਚਾਹੇ ਜੀਵਾਂ ਨੂੰ ਜਗਤ ਵਿੱਚ ਜਨਮ ਦਿੰਦਾ ਹੈ, ਜਦੋਂ ਚਾਹੇ ਜੀਵਾਂ ਨੂੰ ਹੁਕਮ ਦੇ ਕਰਕੇ ਸੰਸਾਰ ਤੋਂ ਸੱਦ ਲੈਂਦਾ ਹੈ। ਅਥਵਾ ਹਜ਼ੂਰ ਕਹਿੰਦੇ, ਜਦੋਂ ਅਕਾਲ ਪੁਰਖ ਪਰਮੇਸ਼ਰ ਚਾਹੇ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਸੱਦੇ, ਆਪਣੇ ਸਰੂਪ ਦੀ ਅਭੇਰਤਾ ਦੇਣ ਵਾਸਤੇ ਵਾਹਿਗੁਰੂ ਆਪਣੇ ਕੋਲ ਸੱਦ ਲੈਂਦਾ ਹੈ। ਰਚ ਵੇਖੈ, ਅਤੇ ਜਿਤਨੀ ਵੀ ਸੰਸਾਰ ਦੀ ਰਚੀ ਹੋਈ ਰਚਨਾ ਹੈ, ਸ੍ਰਿਸ਼ਟੀ ਨੂੰ ਰਚਿਆ ਹੈ ਪਰਮਾਤਮਾ ਨੇ, ਰਚ ਕੇ ਬਾਰ ਰਚ ਕੇ ਵੇਖਦਾ ਹੈ। ਇੱਕ ਵਾਰ ਨਹੀਂ ਕਿ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਰਚ ਕੇ ਪਤਾ ਨਹੀਂ ਕਿੰਨੀ ਕੁ ਵਾਰ ਸ੍ਰਿਸ਼ਟੀ ਨੂੰ ਰਚਦਾ ਹੈ। ਅੱਖ ਪਸਾਰਨ ਤੋਂ ਥੋੜੇ ਜਿੰਨੇ ਸਮੇਂ ਵੀ ਸਾਰੀ ਸ੍ਰਿਸ਼ਟੀ ਨੂੰ ਸਮੇਟ ਲੈਂਦਾ ਹੈ। ਕੀਤਾ ਪਸਾਓ ਇੱਕੋ ਪਵਾਓ, ਤਿਸਤੇ ਹੋਏ ਲੱਖ ਦਰਿਆਓ। ਅੱਖ ਪਸਾਰਨ ਤੋਂ ਥੋੜੇ ਜਿੰਨੇ ਸਮੇਂ ਵੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਲੱਖਾਂ ਦਰਿਆ, ਖੰਡ ਬ੍ਰਹਿਮੰਡ ਸਭ ਕੁਝ ਰਚ ਦਿੰਦਾ। ਤੇ ਜਦੋਂ ਚਾਹੇ ਸਾਰੀ ਸ੍ਰਿਸ਼ਟੀ ਨੂੰ ਸਮੇਟ ਵੀ ਪਰਮਾਤਮਾ ਆਪੇ ਹੀ ਲੈਂਦਾ। ਹਜ਼ੂਰ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਰਚ ਕੇ ਵੇਖਦਾ, ਦੇਖ ਰੇਖ ਵੀ ਪਰਮਾਤਮਾ ਆਪੇ ਹੀ ਕਰਦਾ ਹੈ। ਕਿਹੜੇ ਢੰਗ ਦੇ ਨਾਲ ਜਗਤ ਦੇ ਜੀਵ ਕਰਮਾਂ ਨੂੰ ਕਮਾਉਂਦੇ ਹੈ, ਔਰ ਕਿਹੜੇ ਸੰਸਾਰ ਦੇ ਜੀਵ ਛਲ ਧਾਰਨ ਕੀਤਾ ਹੋਇਆ ਹੈ, ਕਿਹੜੇ ਛਾਲਾਂ ਤੋਂ ਰਹਿਤ ਹਨ, ਨਿਸ਼ਕਪਟ ਹਨ। ਹਿਰਦੇ ਦਾ ਪਿਆਰ, ਸ਼ਰਧਾ ਪਰਮੇਸ਼ਰ ਆਪ ਹੀ ਸਭ ਨੂੰ ਦੇਖ ਰਿਹਾ ਹੈ। ਨਾਨਕ ਸੱਚਾ ਸੱਚੀ ਨਾਈ, हे ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੂੰ ਸਦੀਵ ਕਾਲ ਵਾਸਤੇ ਸੱਚਾ ਹੈ। ਨਾਈ ਪਰਮੇਸ਼ਰ ਤੇਰੀ ਵਡਿਆਈ ਵੀ ਸੱਚੀ ਹੈ।
ਨਾਈ ਹੈ ਵਾਹਿਗੁਰੂ ਤੇਰਾ ਨਾਮ ਵੀ ਸਦਾ ਵਾਸਤੇ ਸੱਚਾ ਹੈ। ਸੱਚ ਪਵੈ ਧੁਰ ਲੇਖੈ। ਇਹ ਸਾਧ ਸੰਗਤ ਗੁਰਮੁਖ ਪਿਆਰੇ ਸੱਚੇ ਪਰਮੇਸ਼ਰ ਦੇ ਦਰ ਤੇ ਜਾ ਕਰਕੇ ਪੈਂਦੇ ਹਨ, ਜਿਨ੍ਹਾਂ ਦੇ ਧੁਰ ਤੋਂ ਹੀ ਵਾਹਿਗੁਰੂ ਚੰਗੇ ਲੇਖ ਲੇਖ ਕਰਕੇ ਪਾਉਂਦਾ ਹੈ। ਸੱਚ ਭਵੈ ਧੁਰ ਲੇਖੈ। ਮਨ ਬਾਣੀ ਸਰੀਰ ਕਰਕੇ ਸੱਚੇ ਸਤਿਗੁਰੂ ਜੀ ਦੇ ਚਰਣੀ ਉਹ ਗੁਰਮੁਖ ਪਿਆਰੇ ਵਡਭਾਗੇ ਜੀ ਪੈਂਦੇ ਹਨ, ਜਿਨ੍ਹਾਂ ਦੇ ਧੁਰ ਤੋਂ ਪਰਮਾਤਮਾ ਚੰਗੇ ਲੇਖ ਲੇਖ ਕਰਕੇ ਪਾਉਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਪੜ੍ਹਦੇ ਹਾਂ। ਧੁਰ ਮਸਤਕ ਜਿਨ ਹਰ ਲਿਖਿਆ, ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਜਿਨ ਮਸਤਕ ਧੁਰ ਹਰ ਲਿਖਿਆ, ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਨਤਾ ਰੂਪੀ ਹਨੇਰੀ ਨੂੰ ਕੱਟਣ ਵਾਲੇ ਸਤਿਗੁਰੂ ਜੀ, ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਜੀ, ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਦੇ ਨੇ, ਜਿਨ੍ਹਾਂ ਦੇ ਧੁਰ ਤੋਂ ਮਸਤਕ ਦੇ ਚੰਗੇ ਲੇਖ ਲੇਖ ਕਰਕੇ ਵਾਹਿਗੁਰੂ ਪਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ, हे ਅਕਾਲ ਪੁਰਖ ਵਾਹਿਗੁਰੂ ਤੂੰ ਸਦੀਵ ਕਾਲ ਵਾਸਤੇ ਸੱਚਾ ਹੈ, ਤੇਰਾ ਨਾਮ ਵੀ ਸੱਚਾ ਹੈ। ਉਹ ਸੱਚੇ ਪਰਮਾਤਮਾ ਦੀ ਪ੍ਰਾਪਤੀ ਕਿਹਨਾਂ ਨੂੰ ਹੁੰਦੀ ਹੈ? ਜਿਨ੍ਹਾਂ ਦੇ ਧੁਰ ਤੋਂ ਵਾਹਿਗੁਰੂ ਚੰਗੇ ਲੇਖ ਲੇਖ ਕਰਕੇ ਗੁਰੂ ਵਾਲੇ ਬਣਾਉਂਦਾ ਹੈ। ਪੌੜੀ ਨਾਮ ਨਿਰੰਜਨ ਅਲਖ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਹੈ, ਭਾਵ ਸ਼ੁੱਧ ਹੈ, ਅਤੇ ਅਲੱਖ ਲਖਣੇ ਤੋਂ ਰਹਿਤ ਪਰਮੇਸ਼ਰ ਦਾ ਨਾਮ ਹੈ। ਕਿਉ ਲਖਿਆ ਜਾਈ। ਕਿਵੇਂ ਲਖਿਆ ਜਾ ਸਕਦਾ ਹੈ? ਅਸ਼ੁੱਧ ਮਨ ਦੇ ਨਾਲ ਕਦੇ ਵੀ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਾਣਿਆ ਜਾ ਸਕਦਾ। ਜਿੰਨੀ ਦੇਰ ਤੱਕ ਮਨ ਅਜੇ ਅਸ਼ੁੱਧ ਹੈ, ਅਪਵਿੱਤਰ ਹੈ, ਪਾਪ ਕਰਮਾਂ ਦੀ ਮਲੀਨਤਾ ਨਾਲ ਮੈਲਾ ਹੋਇਆ ਹੈ, ਹੰਕਾਰ ਰੂਪੀ ਗਰਦ ਦੇ ਨਾਲ ਮਲੀਨ ਹੋਇਆ ਐਸਾ ਮਨ ਹੈ, ਇਹ ਕਦੇ ਵੀ ਵਾਹਿਗੁਰੂ ਦੇ ਨਾਮ ਦੇ ਪ੍ਰਤਾਪ ਨੂੰ ਸਮਝ ਨਹੀਂ ਸਕਦਾ। ਕਦਾਚਿਤ ਵੀ ਅਕਾਲ ਪੁਰਖ ਵਾਹਿਗੁਰੂ ਦੇ ਅਲੱਖ ਨਾਮ ਨੂੰ ਨਹੀਂ ਜਾਣ ਸਕਦਾ। ਨਾਮ ਨਿਰੰਜਨ ਨਾਲ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਸ਼ੁੱਧ ਹੈ, ਸਦਾ ਹੀ ਜੀਵਾਂ ਦੇ ਨਾਲ ਰਹਿੰਦਾ ਹੈ। ਕਿਉ ਪਾਈਐ ਭਾਈ। हे ਭਾਈ ਭਰਾਤਾ ਜਨੋ, ਕਿਵੇਂ ਉਸ ਵਾਹਿਗੁਰੂ ਦੇ ਨਾਮ ਨੂੰ ਪਾਇਆ ਜਾ ਸਕਦਾ ਹੈ? ਭਾਵ ਕਿਵੇਂ ਅਸੀਂ ਪਾ ਸਕਦੇ? ਪੂਰੇ ਸਤਿਗੁਰਾਂ ਤੋਂ ਬਿਨਾਂ ਨਹੀਂ ਕਦੇ ਪਾ ਸਕਦੇ। ਚਾਹੇ ਕਿੰਨਾ ਵੀ ਯਤਨ ਕਰ ਲਿਆ ਜਾਵੇ, ਪਰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਸੱਚਾ ਨਾਮ ਕਦੇ ਵੀ ਨਹੀਂ ਪ੍ਰਾਪਤ ਹੋ ਸਕਦਾ। ਭਾਵੇਂ ਸਾਧ ਸੰਗਤ ਦੇਖਾ ਦਿਖਾਈ ਅਸੀਂ ਥਾਵਾਂ ਥਾਵਾਂ ਤੇ ਤੁਰੇ ਫਿਰਦੇ ਆ ਨਾ ਨਾਮ ਦੀਆਂ ਦਾਤਾਂ ਲੈਣ ਵਾਸਤੇ, ਕਦੇ ਕੰਨਾਂ ਵਿੱਚ ਮੰਤਰ ਲੈਂਦੇ ਫਿਰਦੇ ਆ, ਕਦੇ ਕੁੜੀਆਂ ਵਿੱਚ ਮੰਤਰ ਬੰਨ੍ਹ ਕਰਕੇ ਲੈਂਦੇ ਫਿਰਦੇ ਹਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਤੋਂ ਬਿਨਾਂ ਭਲਾ ਕਿਵੇਂ ਕੋਈ ਨਾਮ ਦੀ ਦਾਤ ਪ੍ਰਾਪਤ ਕਰ ਲਵੇਗਾ? ਇਹ ਨਾਮੁਮਕਿਨ ਹੈ। ਚਾਹੇ ਜਿੰਨਾ ਮਰਜ਼ੀ ਜੀਵ ਯਤਨ ਕਰ ਲੈਣਾ ਕਰੇ, ਸਤਿਗੁਰੂ ਜੀ ਤੋਂ ਬਿਨਾਂ ਕਦਾਚਿਤ ਵੀ ਅਸਲ ਨਾਮ ਦੀ ਦਾਤ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਨਾਮ ਨਿਰੰਜਨ ਵਰਤਦਾ। ਅਕਾਲ ਪੁਰਖ ਵਾਹਿਗੁਰੂ ਦਾ ਜੋ ਸ਼ੁੱਧ ਨਾਮ ਹੈ, ਸਰਬੱਤ ਜੀਵਾਂ ਦੇ ਅੰਦਰ ਵਰਤ ਰਿਹਾ ਸੀ, ਹੁਣ ਵੀ ਵਰਤ ਰਿਹਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਦਾ ਨਾਮ ਵਰਤੇਗਾ। ਰਵਿਆ ਸਭ ਠਾਈ। ਕਿਉਂਕਿ ਪਰਮਾਤਮਾ ਆਪ ਸਰਵ ਵਿਆਪਕ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਵਰਤ ਰਿਹਾ ਹੈ। ਤਾਣੇ ਪੇਟੇ ਦੇ ਵਾਂਗ ਪਰਮਾਤਮਾ ਦੀ ਜੋਤ ਜੀਵਾਂ ਅੰਦਰ ਵਰਤਦੀ ਹੈ। ਓਤ ਪੋਤ ਭਗਤਨ ਸੰਗ ਰਾਤਾ, ਤੇ ਵਿਸ਼ੇਸ਼ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਉਹ ਪਰਮੇਸ਼ਰ ਆਪ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਦਾ ਸਰੂਪ ਵਰਤ ਰਿਹਾ ਹੈ। ਜਿਵੇਂ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਤੀ ਆਸਮਾਨ ਜਲਾਂ ਵਿੱਚ ਥਾਲਾਂ ਵਿੱਚ ਸਭ ਜੀਵ ਜੰਤੂਆਂ ਦੇ ਵਿੱਚ ਪਰਮਾਤਮਾ ਦੀ ਸਮਾਨ ਜੋਤ ਵਰਤ ਰਹੀ ਹੈ। ਨਾ ਕਦੇ ਘਟਦਾ ਹੈ ਤੇ ਨਾ ਕਦੇ ਵੱਧਦਾ ਹੈ, ਨਾ ਉਹ ਘਟੈ ਨਾ ਵੱਧਦਾ ਜਾਏ। ਅਕੁਲ ਨਿਰੰਜਨ ਏਕੈ ਭਾਏ। ਇਕਸਾਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੀਵਾਂ ਦੇ ਅੰਦਰ ਜੋਤ ਵਰਤਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ,
हे अकाल पुरख वाहिगुरु तेरा शुद्ध स्वरूप जो नाम है सारी सृष्टि के अंदर रमिया है। गुर पूरे ते पाइए ऐसा नाम किवें प्राप्त किया जा सकता है? धन श्री गुरु रामदास साहिब पातशाह कहते गुर पूरे ते पाइए, पूरे सतगुरु जी द्वारा प्राप्त किया जा सकता है, ना कि किसी कच्चे पिले अधूरे गुरु के कोलों परमेश्वर के नाम की प्राप्ति हो सकती है। बथेरियां थावां ते दुकानां खुलियां हुई ने, पर महाराज सच्चे पातशाह जी बार बार ताड़ना करते हैं, हे प्राणा तारे जीव, हे जगयासु जाना, सच्चा नाम केवल पूरे सतगुरां द्वारा प्राप्त हो सकता है। साध संगत असी भावें नाम की दातां लैण वास्ते थावां ते तुरे ते फिरदे आ ना, कि उत्थे जी बाबा बड़ा कलावान, बड़ा जारी है, बड़ा शक्तियां वाला बाबा है, पर विचार करके देखना कि धन गुरु गोबिंद सिंह साहिब महाराज सच्चे पातशाह ने सानू कन्नां विच मंत्र दिते सी, सन कुड़ियां विच मंत्र बन के दिते सी जां पानी विच फूकां मार के दित्तियां सन। विचार लेना, जे तां अजिहा सतगुरु जी ने कीता सी फिर सानू भी उत्थे जाना चाहिए, कन्नां विच फिर सानू भी मंत्र लैणे चाहिए है, कुड़ियां बन लैणियां चाहिए, ਜਿਹੜੇ ਪਾਣੀ ਵਿੱਚ ਫੂਕਾਂ ਮਾਰ ਕਰਕੇ ਜਾਂ ਸਵਾਹ ਦੇ ਵਿੱਚ ਫੂਕਾਂ ਮਾਰ ਕੇ ਦਿੰਦੇ, ਫਿਰ ਸਾਨੂੰ ਵੀ ਉੱਥੇ ਜਾ ਕੇ ਜ਼ਰੂਰ ਲੈਣਾ ਚਾਹੀਦਾ ਕਿ ਸਾਡੇ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਜਿਹਾ ਕੀਤਾ ਸੀ। ਜੇ ਅਜਿਹਾ ਨਹੀਂ ਕੀਤਾ ਸੀ ਤੇ ਫਿਰ ਅਸੀਂ ਕਿਉਂ ਦਰ ਤੇ ਤੁਰੇ ਫਿਰਦੇ ਹਾਂ? ਅਸੀਂ ਫਿਰ ਕਿਉਂ ਥਾਵਾਂ ਤੇ ਮੱਥੇ ਮਾਰਦੇ ਫਿਰਦੇ ਹਾਂ? ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਤੋਂ ਵਿਵਰਜਿਤ ਕੀਤਾ ਹੈ। ਸਤ ਸੰਗਤ ਖਾਲਸੇ ਦੀ ਸਿਰਜਣਾ ਕੀਤੀ ਹੈ, ਪੰਜਾਂ ਪਿਆਰਿਆਂ ਦੇ ਸੀਸ ਲੈ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਔਰ ਇਹ ਮਰਜ਼ਾਦਾ ਕਾਇਮ ਕਰ ਦਿੱਤੀ ਹੈ ਕਿ ਕੇਵਲ ਤਾਂ ਕੇਵਲ ਪੰਜਾਂ ਪਿਆਰਿਆਂ ਦੇ ਕੋਲੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਾਮ ਦੀ ਦਾਤ ਲੈਣੀ ਹੈ। ਇਕੱਲਾ ਦੁਕੱਲਾ ਨਾਮ ਦੀ ਦਾਤ ਲੈਣ ਵਾਲਾ ਤੇ ਦੇਣ ਵਾਲਾ ਦੋਵੇਂ ਨਰਕਾਂ ਦੇ ਭਾਗੀ ਬਣਦੇ ਹਨ। ਇਹ ਮਰਜ਼ਾਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਇਮ ਕਰ ਦਿੱਤੀ ਹੈ। ਫਿਰ ਵੀ ਅਸੀਂ ਦਰ ਤੇ ਭਟਕਦੇ ਫਿਰੀਏ, ਇਹ ਫਿਰ ਸਾਡੀ ਵੱਡੀ ਬਦਕਿਸਮਤੀ ਹੈ। ਸਾਨੂੰ ਸਾਧ ਸੰਗਤ ਜਾਗਰਤ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਮੀਡੀਆ ਤੇ ਜੋ ਕੁਝ ਅਸੀਂ ਬਾਰ-ਬਾਰ ਦੇਖਦੇ ਤੇ ਸੁਣਦੇ ਆ ਨਾ, ਉਹ ਸੁਭਾਵਿਕ ਹੀ ਸਾਡੇ ਮਨ ਤੇ ਉਹਦਾ ਅਸਰ ਹੁੰਦਾ ਹੀ ਹੈ। ਜਿਵੇਂ ਸਿਆਣੇ ਕਹਿੰਦੇ ਆ ਨਾ, ਜੈਸੀ ਸੰਗਤ ਤੈਸੀ ਰੰਗਤ, ਤੇ ਅੱਜ ਕੱਲ੍ਹ ਬਹੁਤੀ ਸੰਗਤ ਮੀਡੀਆ ਦੀ ਅਸੀਂ ਕਰਦੇ ਹਾਂ। ਜ਼ਿਆਦਾਤਰ ਬਹੁਤਾਰ ਦੇ ਵਿੱਚ ਹਰ ਇੱਕ ਕੋਲ ਤੇ ਕਿਸੇ ਕੋਲ ਮੋਬਾਈਲ ਫੋਨ ਹੁੰਦਾ ਹੈ, ਇੰਟਰਨੈਟ ਵੀ ਚੱਲਦਾ ਹੈ, ਤੇ ਜੋ ਕੁਝ ਮੀਡੀਆ ਤੇ ਚੱਲਦਾ ਹੈ ਬਾਰ-ਬਾਰ ਆਪਾਂ ਅੱਖਾਂ ਦੇ ਨਾਲ ਦੇਖਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਸੁਭਾਵਿਕ ਸਾਡੇ ਮਨ ਤੇ ਅਸਰ ਪੈ ਜਾਂਦਾ ਹੈ। ਅੱਜ ਕੱਲ੍ਹ ਮੀਡੀਆ ਦੀ ਸੰਗਤ ਹੁੰਦੀ ਪਈ ਹੈ, ਤੇ ਮੀਡੀਆ ਤੇ ਜਿੱਥੇ ਵੀ ਕਿਤੇ ਦੇਖਦੇ ਜੀ ਫਲਾਣੇ ਥਾਂ ਤੇ ਇੰਨੀ ਜ਼ਿਆਦਾ ਗਿਣਤੀ ਹੈ, ਬਾਬਾ ਬੜਾ ਹੀ ਸ਼ਕਤੀ ਵਾਲਾ ਹੋਣਾ ਹੈ, ਬੜਾ ਉਹਦੇ ਕੋਲ ਕਰਾਮਾਤਾਂ ਹੋਣਗੀਆਂ, ਉੱਥੇ ਅਸੀਂ ਪੁੱਜ ਕੇ ਜਾਣਾ ਹੈ। ਜਿੱਥੇ ਬਹੁਤ ਤਾਦ ਜ਼ਿਆਦਾ ਗਿਣਤੀ ਦੇਖ ਲਈ ਹੈ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭ ਨੂੰ ਸਮਤ ਬਖਸ਼ਿਸ਼ ਕਰਨ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਗੁਰ ਪੂਰੇ ਤੇ ਪਾਈਐ, हे प्राणा तारे जीव, सच्चा नाम केवल पूरे सतगुरु जी तो पाया जा सकता है। ਜਿਹੜੇ ਸਤਿਗੁਰੂ ਜੀ ਹਿਰਦੇ ਦੇ ਵਿੱਚ ਹੀ ਪਰਮਾਤਮਾ ਦਾ ਸਰੂਪ ਸਾਖਸ਼ਾਤ ਕਰਕੇ ਦਿਖਾ ਦਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਹਿਰਦੈ ਦੇ ਦਿਖਾਈ, ਪਰਮਾਤਮਾ ਤੇਰੇ ਅੰਦਰ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਤੇਰੇ ਅੰਦਰ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਦਿਸਦਾ ਚਾਨਣ ਸਭ ਮਹਿ ਚਾਨਣ ਹੋਏ। ਪਰ ਉਹ ਜੋਤ ਨੂੰ ਕਿਵੇਂ ਪ੍ਰਗਟ ਕੀਤਾ ਜਾ ਸਕਦਾ ਹੈ? ਗੁਰ ਸਾਖੀ ਜੋਤ ਪ੍ਰਗਟ ਹੋਏ। ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਉਹ ਜੋਤ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਜੇ ਸਾਧ ਸੰਗਤ ਹੋਰ ਕਿਸੇ ਦੇ ਰਾਹੀਂ ਜੋਤ ਪ੍ਰਗਟ ਹੁੰਦੀ ਤੇ ਸਤਿਗੁਰੂ ਜੀ ਜ਼ਰੂਰ ਗੁਰਬਾਣੀ ਵਿੱਚ ਜ਼ਿਕਰ ਕਰਦੇ, ਪਰ ਸਤਿਗੁਰਾਂ ਨੇ ਲਿਖਿਆ ਗੁਰ ਸਾਖੀ ਜੋਤ ਪ੍ਰਗਟ ਹੋਈ। ਸਤਿਗੁਰੂ ਜੀ ਦੀ ਸੱਚੀ ਸਿੱਖਿਆ ਦੁਆਰਾ, ਸੱਚੇ ਉਪਦੇਸ਼ ਦੁਆਰਾ, ਸੱਚੇ ਸ਼ਬਦ ਦੇ ਦੁਆਰਾ ਹੀ ਉਸ ਜੋਤੀ ਸਰੂਪ ਪਰਮਾਤਮਾ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਿਰਦੈ ਦੇ ਦਿਖਾਈ,
ਸਤਿਗੁਰੂ ਜੀ ਹਿਰਦੇ ਵਿੱਚ ਹੀ ਸਾਖਸ਼ਾਤ ਕਰਕੇ ਵਾਹਿਗੁਰੂ ਦਾ ਸਰੂਪ ਦਰਸਾ ਦਿੰਦੇ ਹਨ। ਨਾਨਕ ਨਦਰੀ ਕਰਮ ਹੋਏ। ਧੰਨ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਪੂਰਬਲੇ ਕਮਾਏ ਹੋਏ ਚੰਗੇ ਕਰਮ ਹੁੰਦੇ ਹੈ, ਉਹਨਾਂ ਤੇ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ। ਗੁਰ ਮਿਲਿਐ ਭਾਈ। ਹੇ ਭਰਾਤਾ ਜਨੋ, ਉਹ ਹੀ ਗੁਰਮੁਖ ਪਿਆਰੇ ਪੂਰੇ ਸਤਿਗੁਰੂ ਵਾਲੇ ਬਣਦੇ ਹਨ। ਗੁਰ ਮਿਲਿਐ ਭਾਈ, ਉਹ ਸਤਿਗੁਰੂ ਜੀ ਦੇ ਨਾਲ ਮਨ ਬਾਣੀ ਸਰੀਰ ਕਰਕੇ ਮਿਲਦੇ ਆ, ਕਿਉਂਕਿ ਬਹੁਤਾਰ ਦੇ ਵਿੱਚ ਅਸੀਂ ਤਨ ਕਰਕੇ ਗੁਰੂ ਵਾਲੇ ਬਣਦੇ ਹਾਂ। ਮਨ ਦਾ ਸਾਡਾ ਜਿਹੜਾ ਨਿਸ਼ਚਾ ਸ਼ਰਧਾ ਭਾਵਨਾ ਹੋਰ ਥਾਵਾਂ ਥਾਵਾਂ ਤੇ ਬਣੀ ਹੋਈ ਹੈ, ਹੋਰ ਥਾਵਾਂ ਥਾਵਾਂ ਤੇ ਅਸੀਂ ਨਿਸ਼ਚਾ ਧਾਰਨ ਕੀਤਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਗੁਰਮੁਖਾਂ ਦੇ ਪੂਰਬਲੇ ਚੰਗੇ ਕਰਮ ਹੁੰਦੇ ਆ, ਪਰਮੇਸ਼ਰ ਜਿਨ੍ਹਾਂ ਤੇ ਕਿਰਪਾ ਦੀ ਨਜ਼ਰ ਕਰ ਦਿੰਦਾ, ਉਹ ਇਕੱਲਾ ਤਨ ਕਰਕੇ ਨਹੀਂ ਗੁਰੂ ਵਾਲੇ ਬਣਦੇ, ਮਨ ਕਰਕੇ ਵੀ ਸਤਿਗੁਰੂ ਵਾਲੇ ਬਣ ਜਾਂਦੇ ਹਨ। ਸਦਾ ਹੀ ਸਤਿਗੁਰਾਂ ਦੇ ਸਨਮੁਖ ਹੋ ਕਰਕੇ ਰਹਿੰਦੇ ਹਨ। ਸ਼ਲੋਕ ਮਹੱਲਾ ਪਹਿਲਾ। ਕਲ ਹੋਈ ਕੁੱਤੇ ਮੁਹੀ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਕਲਯੁਗ ਦੇ ਆਪ ਜੀ ਕਿਰਪਾ ਕਰਕੇ ਲੱਛਣ ਦੱਸੋ ਕਿ ਜਗਤ ਦੇ ਅੰਦਰ ਕਲਯੁਗ ਦੇ ਭਿਆਨਕ ਸਮੇਂ ਵਿੱਚ ਕਿਹੋ ਜਿਹਾ ਵਰਤਾਰਾ ਵਰਤ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਹਨ, ਕਲ ਹੋਈ ਕੁੱਤੇ ਮੁਹੀ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਜਿਹੜੀ ਸ੍ਰਿਸ਼ਟੀ ਹੈ ਨਾ, ਗਿਆਨ ਤੋਂ ਹੀਣ ਜਿਹੜੀ ਸ੍ਰਿਸ਼ਟੀ ਹੈ, ਜਿਹੜੇ ਜਗਤ ਦੇ ਜੀਵ ਹਨ, ਕਲਯੁਗ ਦੇ ਭਿਆਨਕ ਸਮੇਂ ਅੰਦਰ ਕੁੱਤੇ ਮੁਹੀ, ਭਾਵ ਕੂਕਰਾਂ ਕੁੱਤਿਆਂ ਵਰਗੇ ਉਹਨਾਂ ਦੇ ਮੂੰਹ ਬਣੇ ਹੋਏ ਹਨ। ਜਿਵੇਂ ਸਾਧ ਸੰਗਤ ਕੁੱਤੇ ਦਾ ਸੁਭਾਅ ਹੁੰਦਾ ਕਿ ਮਾਸ ਹੱਡ ਜੋ ਕੁਝ ਵੀ ਆਇਆ ਉਹਨੇ ਮੂੰਹ ਦੇ ਵਿੱਚ ਪਾ ਲੈਣਾ ਪੇਟ ਭਰਨ ਦੇ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਜਿਹੜੇ ਸ੍ਰਿਸ਼ਟੀ ਦੇ ਲੋਕ ਹੈ ਨਾ, ਕੁੱਤੇ ਮੁਹੀ, ਉਹ ਖਾਣਾ ਉਹਨਾਂ ਨੂੰ ਪਤਾ ਨਹੀਂ ਹੈ। ਸੰਸਾਰ ਦੇ ਅੰਦਰ ਕਈ ਵਾਰ ਹੱਡ ਕੁੱਤੇ ਨੇ ਮੂੰਹ ਦੇ ਵਿੱਚ ਪਾਇਆ ਹੁੰਦਾ, ਉਹਦੇ ਆਪਣੇ ਚਬਾੜੇ ਦੇ ਵਿੱਚੋਂ ਖੂਨ ਵਗ ਰਿਹਾ ਹੁੰਦਾ ਹੈ, ਪਰ ਬੇਸਮਝੀ ਕਾਰਨ ਉਹ ਬਾਰ-ਬਾਰ ਉਹਨੂੰ ਚਿੱਥੀ ਜਾਂਦਾ, ਹੱਡ ਨੂੰ ਚਿੱਥੀ ਜਾਂਦਾ ਹੈ। ਮੂੰਹ ਦੇ ਆਪਣੇ ਦੰਦਾਂ ਦੇ ਵਿੱਚੋਂ ਖੂਨ ਨਿਕਲਦਾ ਹੁੰਦਾ, ਉਸੇ ਖੂਨ ਨੂੰ ਬਾਰ-ਬਾਰ ਜ਼ੁਬਾਨ ਦੇ ਨਾਲ ਚੱਟੀ ਜਾਂਦਾ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਗਤ ਦੇ ਲੋਕਾਂ ਦੀ ਹਾਲਤ ਜਾਣਨਾ ਕਰੋ। ਖਾਜ ਹੋਆ ਮੁਰਦਾਰ। ਤੇ ਖਾਜ ਕਹਿੰਦੇ ਨੇ ਆਹਾਰ ਨੂੰ, ਭੋਜਨ ਨੂੰ। ਖਾਣਾ ਕੀ ਹੈ? ਮੁਰਦਾਰ। ਮੁਰਦਾਰ ਉਹਨਾਂ ਦਾ ਖਾਣਾ ਹੋ ਰਿਹਾ ਹੈ। ਕੁੱਤੇ ਮੁਹੀ, ਕਿਵੇਂ ਕੁੱਤੇ ਮੂੰਹ ਵਾਲੇ ਸਗਰ ਦੇ ਲੋਕਾਂ ਨੇ ਬਣਨਾ ਕੀਤਾ ਕਲਯੁਗ ਦੇ ਭਿਆਨਕ ਸਮੇਂ ਵਿੱਚ। ਹਜ਼ੂਰ ਕਹਿੰਦੇ ਜਿਵੇਂ ਕੂਕਰ ਜਿਹੜਾ ਹੈ ਨਾ, ਮੁਰਦਿਆਂ ਨੂੰ ਖਾਂਦਾ ਹੈ, ਮਰੇ ਹੋਏ ਪਸ਼ੂਆਂ ਦੇ ਮਾਸ ਨੂੰ, ਹੱਡਾਂ ਨੂੰ ਖਾਈ ਜਾਂਦਾ ਹੈ, ਇਸੇ ਤਰ੍ਹਾਂ ਜਗਤ ਦੇ ਲੋਕ ਮਰਦਾਰ, ਕੂੜ ਬੋਲ ਮਰਦਾਰ ਖਾਏ। ਮੁਰਦਾਰ ਖਾਣਾ, ਝੂਠ ਬੋਲਣਾ ਜਿਹੜਾ ਹੈ ਨਾ, ਸੰਸਾਰ ਦੇ ਲੋਕਾਂ ਦਾ ਹੋ ਚੁੱਕਾ ਹੈ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਖਾਣ ਬਾਬਤ ਵੀ ਜ਼ਿਕਰ ਕਰਦੇ ਹਨ। ਕੂੜ ਬੋਲ ਬੋਲ ਭੌਂਕਣਾ। ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕੁੱਤੇ ਤਾਂ ਭੌਂਕਦੇ ਵੀ ਹੈ, ਸਤਿਗੁਰੂ ਜੀ ਕਹਿੰਦੇ ਜਿਹੜਾ ਝੂਠ ਬੋਲ ਬੋਲ ਕਰਕੇ ਬਾਰ-ਬਾਰ ਭੌਂਕਣਾ ਹੈ, ਸੰਸਾਰ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਕਿ ਸਾਡੇ ਵਿੱਚ ਬੜੀਆਂ ਸ਼ਕਤੀਆਂ ਹਨ, ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਬਾਰ-ਬਾਰ ਇਹ ਝੂਠ ਬੋਲ ਬੋਲ ਕਰਕੇ ਜਿਹੜਾ ਇਹ ਭੌਂਕਣਾ ਹੈ। ਕਾ ਧਰਮ ਵਿਚਾਰ। ਇਹੋ ਜਾਣਨਾ ਕਰੋ ਕਿ ਜਿਹੜਾ ਸੰਸਾਰ ਦੇ ਅੰਦਰ ਧਰਮ ਹੈ ਨਾ, ਸ਼ੁਭ ਗੁਣ ਹੈ, ਇਹ ਚੁੱਕਿਆ ਗਿਆ ਹੈ। ਜਿਹੜੇ ਨੇਕੀ ਦੇ ਕੰਮ ਕਰਨੇ ਨੇ, ਚੰਗਾ ਸੁਭਾਅ, ਚੰਗੇ ਸ਼ੁਭ ਗੁਣਾਂ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ, ਗਿਆਨ ਆਦਿਕ ਜਿਹੜੇ ਸ਼ੁਭ ਗੁਣ ਹਨ, ਇਹ ਸਾਰੇ ਚੁੱਕ ਗਏ ਨੇ, ਚੁੱਕੇ ਗਏ ਹੈ, ਨਾਸ਼ ਹੋ ਗਏ ਹਨ। ਇਸ ਸੰਸਾਰ ਦੇ ਐਸੇ ਕਲਯੁਗ ਦੇ ਸਮੇਂ ਦੇ ਲੱਛਣ ਹਨ। ਜਿਨ ਜੀਵਨ ਦਿਆ ਪਤ ਨਹੀਂ। ਔਰ ਸਾਹਿਬ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਨ੍ਹਾਂ ਦੀ ਜਿਉਂਦਿਆਂ ਹੋਇਆਂ ਕੋਈ ਪਤ ਇੱਜ਼ਤ ਨਹੀਂ ਰਹਿੰਦੀ, ਭਾਵ ਵਿਕਾਰਾਂ ਦੇ ਅਧੀਨ ਹੋ ਕਰਕੇ ਮੰਦੇ ਕਰਮ ਕਰਦੇ ਹਨ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਨੂੰ ਭੋਗਦੇ ਹੈ, ਐਸੇ ਜਿਉਂਦਿਆਂ ਹੋਇਆਂ ਵੀ ਉਹਨਾਂ ਦੀ ਕੋਈ ਪਤ ਇੱਜ਼ਤ ਨਹੀਂ ਹੁੰਦੀ। ਜਗਤ ਦੇ ਲੋਕ ਦੁਰਕਾਰ ਦੇ ਫਿਟਕਾਰਾਂ ਪਾਉਂਦੇ ਹਨ। ਹੋਇਆ ਮੰਦੀ ਸੋਏ। ਤੇ ਮਰ ਕਰਕੇ ਪਰਮੇਸ਼ਰ ਦੇ ਦਰ ਤੇ ਕਿਹੜਾ ਉਹਨਾਂ ਨੂੰ ਫਿਰ ਪਾਲਕੀ ਵਿੱਚ ਲੈ ਕੇ ਜਾਇਆ ਜਾਂਦਾ ਹੈ।
ਪਰਮੇਸ਼ਰ ਦੇ ਦਰ ਤੇ ਵੀ ਕਿਹੜਾ ਉਹਨਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ, ਉੱਥੇ ਵੀ ਕਹਿੰਦੇ ਮੰਦੀ ਹੀ ਉਹਨਾਂ ਦੀ ਸਾਧ ਸੰਗਤ ਬਾਰ-ਬਾਰ ਚਿਤਵਿਆ ਜਾਂਦਾ ਹੈ। ਮੰਦੀ ਸੋਏ, ਮੰਦੀ ਸੋਭਾ ਹੁੰਦੀ, ਉਹਨਾਂ ਦੀ ਲਾਹਣਤਾਂ ਪੈਂਦੀਆਂ ਹਨ ਕਿ ਜਗ ਦੇ ਵਿੱਚ ਮਾਨਸ ਜੀਵਨ ਪ੍ਰਾਪਤ ਕਰਕੇ ਫੇਰ ਵੀ ਮੰਦ ਕਰਮ ਹੀ ਕਰਦਾ ਰਿਹਾ, ਫੇਰ ਵੀ ਜ਼ਿੰਦਗੀ ਭਰ ਪਾਪ ਕਰਮ ਕਰਦਾ ਰਿਹਾ, ਵਿਸ਼ਿਆਂ ਦੇ ਵਾਸ਼ਨਾ ਦੇ ਵਿੱਚ ਹੀ ਹਰ ਸਮੇਂ ਗਲਤਾਨ ਹੁੰਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਇਆ ਮੰਦੀ ਸੋਏ, ਤੇ ਮਰ ਕਰਕੇ ਵੀ ਪਾਪ ਐਸ ਲੋਕ ਵਿੱਚ ਵੀ ਲਾਹਣਤਾਂ ਤੇ ਪਰਲੋਕ ਵਿੱਚ ਵੀ, ਦੋਹਾਂ ਲੋਕਾਂ ਵਿੱਚ ਵੀ ਕਿਸੇ ਥਾਂ ਤੇ ਢੋਈ ਨਹੀਂ ਪ੍ਰਾਪਤ ਹੁੰਦੀ। ਲਿਖਿਆ ਹੋਵੇ ਨਾਨਕ। ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਵਾਨ ਕੀਤਾ ਹੈ, ਕਹਿੰਦੇ ਇਹ ਜਗਤ ਦੇ ਜੀਵਾਂ ਦੇ ਕਰਮਾਂ ਅਨੁਸਾਰ ਲਿਖਿਆ ਹੋਇਆ ਹੈ। ਜੋ ਵੀ ਪ੍ਰਾਰਬਧ ਵਿੱਚ ਪਰਮਾਤਮਾ ਨੇ ਲਿਖਿਆ ਹੁੰਦਾ ਹੈ, ਉਸੇ ਤਰ੍ਹਾਂ ਹੀ ਜਗਤ ਵਿੱਚ ਮਿਲਦਾ ਹੈ। ਕਰਨ ਹਾਰਾ ਕਰਤਾ ਪਰਮੇਸ਼ਰ ਜੋ ਕੁਝ ਵੀ ਕਰਦਾ ਹੈ ਨਾ, ਉਹ ਕੁਝ ਹੀ ਹੁੰਦਾ ਹੈ। ਜੋ ਕੁਝ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਰਦਾ ਹੈ। ਸਾਧ ਸੰਗਤ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸ਼ਬਦ ਦੀ ਸਾਖ ਪੜ੍ਹੀ ਹੈ ਆਪਣੀਆਂ ਬਾਣਾਂ ਦੇ ਵਿੱਚ, ਕਿ ਕਲਯੁਗ ਦੇ ਭਿਆਨਕ ਸਮੇਂ ਦੇ ਲੱਛਣ ਦਰਸਾਏ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਕਹਿੰਦੇ ਹਨ, ਕੱਲ ਹੋਆ ਜਿਹੜਾ ਕੁੱਤੇ ਮੁਹੀ ਖਾਜ ਮੁਰਦਾਰ, ਜਿਹੜੇ ਸੰਸਾਰ ਦੇ ਲੋਕ ਝੂਠ ਬੋਲਦੇ ਆ ਨਾ, ਮੁਰਦਾਰ ਖਾਣਾ ਨੂੰ ਮੁਰਦਾਰ ਖਾਣਾ ਕਹਿੰਦੇ, ਮੁਰਦਿਆਂ ਨੂੰ ਖਾਣ ਨੂੰ। ਕੱਲ ਮੋਹੀ, ਕੱਲ ਹੋਆ ਮੋਹੀ, ਸੰਸਾਰ ਦੇ ਜਿਹੜੇ ਆ ਨਾ ਮੁਰਦਾਰ ਖਾਣ ਵਾਲੇ, ਉਹਨਾਂ ਦੇ ਮੂੰਹ ਕੁੱਤਿਆਂ ਵਾਲੇ ਕੂਕਰਾਂ ਵਾਲੇ ਬਣੇ ਹੋਏ ਹੈ, ਜਿਨ੍ਹਾਂ ਨੂੰ ਖਾਣ ਦਾ ਅਖਾਣ ਦਾ ਪਤਾ ਹੀ ਨਹੀਂ ਹੈ। ਕਿਉਂਕਿ ਬੇਸਮਝੀ ਦੇ ਕਾਰਨ ਸਾਧ ਸੰਗਤ ਭਾਵੇਂ ਮਨੁੱਖਾ ਜੀਵਨ ਵੀ ਪ੍ਰਾਪਤ ਹੋਇਆ ਹੈ, ਪਰ ਨਾ ਖਾਣੇ ਯੋਗ ਪਦਾਰਥ ਫਿਰ ਵੀ ਖਾਧੇ ਜਾਂਦੇ ਹੈ। ਨਸ਼ੇੜੀ ਬੰਦਾ ਹੈ ਨਾ, ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਹੈ। ਤੰਬਾਕੂ ਜਗਤ ਜੂੜ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਉਹ ਵੀ ਖਾਈ ਜਾਂਦਾ ਹੈ। ਬੀੜੀਆਂ ਦਾ ਕੋਈ ਸੇਵਨ ਕਰਦਾ, ਤਰ੍ਹਾਂ ਤਰ੍ਹਾਂ ਦੇ ਹੁਣ ਤਾਂ ਨਸ਼ੇ ਪਤਾ ਨਹੀਂ ਕਿੰਨੇ ਕੁ ਭਿਆਨਕ ਆ ਗਏ ਹੈ। ਤਰ੍ਹਾਂ ਤਰ੍ਹਾਂ ਦੇ ਨਸ਼ੇ, ਉਹਨਾਂ ਦੇ ਨਾਮ ਲੈਣੇ ਵੀ ਜਿਹੜੇ ਮਾੜੇ ਹੈ। ਐਸੇ ਨਸ਼ੇ ਤਰ੍ਹਾਂ ਤਰ੍ਹਾਂ ਦੇ ਆ ਗਏ ਹੈ, ਉਹ ਨਾ ਖਾਣੇ ਯੋਗ ਪਦਾਰਥਾਂ ਨੂੰ ਵੀ ਖਾਈ ਜਾਂਦਾ ਹੈ। ਤੇ ਸਾਧ ਸੰਗਤ, ਮਨੁੱਖ ਜਿਹੜਾ ਹੈ ਨਾ, ਇਹਨੂੰ ਪ੍ਰਮਾਤਮਾ ਨੇ ਸ਼ਾਕਾਹਾਰੀ ਬਣਾਇਆ, ਤੇ ਫਿਰ ਵੀ ਮਾਸ ਖਾਈ ਜਾਂਦਾ, ਮਾਸ ਖਾਣ ਨੂੰ ਟਲਦਾ ਨਹੀਂ ਹੈ। ਤੇ ਮਾਸ ਦੇ ਜਿਹੜੇ ਮਾਸਾਹਾਰੀ ਜਾਨਵਰ ਹੈ, ਉਹਨਾਂ ਦਾ ਆਹਾਰ ਹੈ। ਪਰ ਜਿਵੇਂ ਕੂਕਰ ਕੁੱਤਾ ਹੈ ਨਾ, ਉਹ ਮੁਰਦਿਆਂ ਨੂੰ ਖਾਂਦਾ, ਮਾਸ ਨੂੰ ਖਾਂਦਾ, ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲਯੁਗੀ ਜੀਵਾਂ ਦੇ ਲੱਛਣ ਹਨ, ਜਗਤ ਦੇ ਜੀਵਾਂ ਦੇ। ਕੀ ਕਾਰਨ? ਪਰਜਾ ਅੰਧੀ ਗਿਆਨ ਵਿਨ, ਕੂੜਕ ਸਤ ਮੋਹ ਬੁਲਾਈ। ਸੰਸਾਰ ਦੇ ਅੰਦਰ ਜੋ ਕੁਝ ਵੀ ਹੈ ਨਾ, ਇਹ ਅਗਿਆਨਤਾ ਕਰਕੇ ਬੇਸਮਝੀ ਦੇ ਕਾਰਨ ਹੈ। ਕਲਯੁਗ ਦੇ ਲੱਛਣ ਦੱਸੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਉਂਦੇ ਹੈ, ਕਹਿੰਦੇ ਹਨ ਜਿਹੜੇ ਰਾਜੇ ਲੋਕ ਸਨ, ਜਿਨ੍ਹਾਂ ਨੇ ਨਿਆਂ ਕਰਨਾ ਸੀ, ਉਹ ਵੀ ਪਰਜਾ ਨੂੰ ਖਾਣ ਲੱਗ ਪਏ। ਜਿਵੇਂ ਇੱਕ ਵਾੜ ਹੁੰਦੀ ਹੈ ਨਾ ਖੇਤ ਨੂੰ ਬਚਾਉਣ ਵਾਸਤੇ, ਤੇ ਵਾੜ ਹੀ ਸਾਧ ਸੰਗਤ ਖੇਤ ਨੂੰ ਖਾ ਲਵੇ, ਤੇ ਫਿਰ ਬਚਾਅ ਕੌਣ ਕਰੇਗਾ, ਕੌਣ ਰਾਖੀ ਕਰੇਗਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਗਤ ਦੇ ਜੀਵਾਂ ਦੀ ਐਸੀ ਕਲਯੁਗ ਦੇ ਸਮੇਂ ਦੀ ਹਾਲਤ ਹੈ ਕਿ ਬਾਰ-ਬਾਰ ਅਗਿਆਨਤਾ ਵਸ ਹੋ ਕਰਕੇ ਬੇਸਮਝੀ ਕਾਰਨ ਜਗਤ ਦੇ ਬੁਰੇ ਕਰਮਾਂ ਨੂੰ, ਪਾਪ ਕਰਮਾਂ ਨੂੰ ਕਰਦੇ ਹਨ, ਬੇਸਮਝੀ ਦੇ ਕਾਰਨ। ਪਰ ਹਜ਼ੂਰ ਕਹਿੰਦੇ ਜੋ ਕੁਝ ਪਰਮਾਤਮਾ ਨੇ ਕਰਮਾਂ ਵਿੱਚ ਲਿਖਿਆ, ਉਹ ਕੁਝ ਹੀ ਪ੍ਰਾਪਤ ਹੁੰਦਾ ਹੈ। ਜਿਵੇਂ ਪਰਮਾਤਮਾ ਨੇ ਪ੍ਰਾਰਬਧ ਵਿੱਚ ਲਿਖ ਦੇਣਾ ਕੀਤਾ, ਇੱਥੋਂ ਤੱਕ ਹਜ਼ੂਰ ਨੇ ਉਚਾਰਨ ਕੀਤਾ। ਫਿਰ ਕਹਿਣ ਲੱਗੇ ਮਹਾਰਾਜ ਇਹ ਤਾਂ ਤੁਸੀਂ ਇਹ ਪੁਰਸ਼ਾਂ ਦੇ ਬਾਬਤ ਉਚਾਰਨ ਕੀਤਾ ਹੈ। ਇਹ ਮਹਾਰਾਜ ਜਗਤ ਦੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਇਸਤਰੀਆਂ ਤਾਂ ਬਚ ਗਈਆਂ ਹੋਣਗੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਪ੍ਰਥਾਏ ਵੀ ਸੁਣ ਲੈਣਾ ਕਰੋ। ਮਹੱਲਾ ਪਹਿਲਾ, ਰੰਨਾ ਹੋਈਆ ਗੋਦੀਆ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਗਿਆਨ ਤੋਂ ਹੀਣੀਆਂ ਜਿਹੜੀਆਂ ਰੰਨਾਂ ਔਰਤਾਂ ਨੇ, ਇਸਤਰੀਆਂ ਹਨ, ਘਰ ਵਾਲੀਆਂ ਹਨ, ਇਹ ਬੋਧੀਆਂ ਭਾਵ ਗਿਆਨ ਦੇਣ ਵਾਲੀਆਂ ਹੋ ਰਹੀਆਂ ਨੇ, ਜਿਹੜੀਆਂ ਆਪਣੇ ਪੁਰਸ਼ਾਂ ਨੂੰ ਬੁਰੇ ਕਰਮ ਕਰਨ ਵਾਸਤੇ ਪ੍ਰੇਰਿਤ ਕਰਦੀਆਂ ਨੇ, ਪਾਪ ਕਰਮ ਕਰਨ ਦੇ ਵਾਸਤੇ ਸਲਾਹਾਂ ਦਿੰਦੀਆਂ ਹਨ। ਐਸੀਆਂ ਕਹਿੰਦੇ ਰੰਨਾਂ ਹੋਈਆਂ, ਬੋਧੀਆਂ, ਗਿਆਨਵਾਨ ਹੋਈਆਂ ਹਨ। ਪੁਰਸ਼ ਹੋਏ ਸਯਾਦ। ਤੇ ਪੁਰਸ਼ ਜਿਹੜੇ ਪੁਰਸ਼ ਹੈ ਨਾ, ਉਹ ਸਯਾਦ, ਸਯਾਦ ਇਹ ਫਾਰਸੀ ਦਾ ਲਫ਼ਜ਼ ਹੈ। ਫਾਰਸੀ ਵਿੱਚ ਸਾਧ ਸੰਗਤ ਸਯਾਦ ਨੂੰ ਸ਼ਿਕਾਰੀ ਆਖਿਆ ਜਾਂਦਾ ਹੈ, ਸ਼ਿਕਾਰੀ ਨੂੰ।
ਹਜ਼ੂਰ ਕਹਿੰਦੇ ਜਿਹੜੇ ਪੁਰਸ਼ ਆ ਨਾ ਸ਼ਿਕਾਰੀਆਂ ਦੇ ਵਾਂਗ ਬਾਰ-ਬਾਰ ਫਿਰਦੇ ਹਨ ਸੰਸਾਰ ਰੂਪੀ ਜੰਗਲ ਦੇ ਵਿੱਚ। ਜਿਹੜਾ ਵੀ ਦਾਗ ਹੈ ਛੱਡਣਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਐਸੇ ਜਿਹੜੇ ਹਨ ਰੰਨਾਂ ਹੋਈਆਂ ਬੋਧੀਆਂ, ਭਾਵ ਕਿ ਭੈੜੀ ਮੱਤ ਦੇਣ ਦੇ ਵਾਸਤੇ, ਭੈੜਾ ਗਿਆਨ ਦੇਣ ਦੇ ਵਾਸਤੇ, ਭੈੜੀਆਂ ਬੁਰੀਆਂ ਸਲਾਹਾਂ ਦੇਣ ਦੇ ਵਾਸਤੇ ਗਿਆਨਵਾਨ ਸੰਸਾਰ ਦੀਆਂ ਔਰਤਾਂ ਹੋ ਰਹੀਆਂ ਨੇ। ਇਹ ਕਲਯੁਗ ਦੇ ਭਿਆਨਕ ਦੇ ਸਮੇਂ ਦੇ ਲੱਛਣ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁਰਸ਼ ਹੋਏ ਸਯਾਦ, ਤੇ ਜਿਹੜੇ ਪੁਰਸ਼ ਹਨ ਸ਼ਿਕਾਰੀਆਂ ਦੀ ਤਰ੍ਹਾਂ ਸੰਸਾਰ ਵਿੱਚ ਹੋ ਰਹੇ ਹਨ। ਜਿਵੇਂ ਸਾਧ ਸੰਗਤ ਜਾਂ ਬਾਜ ਤੇ ਜਾਂ ਕੁੱਤਾ ਜਦੋਂ ਹੁੰਦਾ ਹੈ ਨਾ ਸ਼ਿਕਾਰੀ ਦਾ, ਜਦੋਂ ਮਾਲਕ ਭੇਜਦਾ ਸ਼ਿਕਾਰ ਕਰਨ ਦੇ ਵਾਸਤੇ ਛੱਡਦਾ ਹੈ ਤੇ ਸ਼ਿਕਾਰ ਲਿਆ ਕੇ ਫਿਰ ਮਾਲਕ ਨੂੰ ਦੇ ਦਿੰਦਾ ਹੈ, ਮਾਲਕ ਉਹਨੂੰ ਪ੍ਰੇਰਿਤ ਕਰਦਾ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੰਨਾਂ ਹੋਈਆਂ ਬੋਧੀਆਂ, ਇਹ ਗਿਆਨਵਾਨ ਜਿਹੜੇ ਐਸੇ ਮਾੜਾ ਗਿਆਨ ਧਾਰਨ ਕਰਕੇ ਪ੍ਰੇਰਿਤ ਕਰਨਾ, ਇਹ ਮਾਲਕ ਬਣੀਆਂ ਹੋਈਆਂ ਨੇ ਸੰਸਾਰ ਦੀਆਂ ਇਸਤਰੀਆਂ। ਤੇ ਜਾਗਰਤ ਦੇ ਜਿਹੜੇ ਪੁਰਸ਼ ਹੈ ਨਾ ਉਹ ਨੌਕਰ ਚਾਕਰ ਬਣੇ ਹੋਏ ਹਨ ਸ਼ਿਕਾਰ ਕਰਨ ਵਾਸਤੇ। ਕੂਕਰਾਂ ਦੀ ਤਰ੍ਹਾਂ ਬਾਜ਼ਾਂ ਦੀ ਤਰ੍ਹਾਂ ਹੋ ਕਰਕੇ ਸ਼ਿਕਾਰ ਕਰ ਕਰਕੇ ਸੰਸਾਰ ਦੇ ਲੋਕਾਂ ਤੋਂ ਖੋਹ ਕਰਕੇ ਝਪਟ ਮਾਰ ਕਰਕੇ ਜਾਂ ਛਲ ਕਰਕੇ ਕਿਸੇ ਵੀ ਢੰਗ ਦੇ ਨਾਲ ਧੋਖਾ ਛਲ ਫਰੇਬ ਕਰ ਕਰਕੇ ਲਿਆ ਕੇ ਔਰਤਾਂ ਕੋਲ ਮਾਲਕ ਕੋਲ ਰੱਖ ਦਿੰਦੇ ਹਨ। ਇਹ ਕਲਯੁਗ ਦੇ ਲੱਛਣ ਦੱਸੇ ਹਨ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸੀਲ ਸੰਜਮ ਸੁਚ ਭੰਨੀ। ਹੋਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਸੀਲ ਕਹਿੰਦੇ ਨੇ ਜਿਹੜਾ ਨਰਮ ਸੁਭਾਅ ਹੈ। ਇਹ ਔਰਤ ਦਾ ਬੜਾ ਵੱਡਾ ਗੁਣ ਹੈ ਸਾਧ ਸੰਗਤ, ਨਿਮਰਤਾ ਦਾ। ਔਰਤ ਦਾ ਸਭ ਤੋਂ ਵੱਡਾ ਗੁਣ ਦੱਸਿਆ ਹੈ ਨਿਮਰਤਾ ਦਾ, ਨਰਮਤਾ ਧਾਰਨ ਕਰਕੇ ਰੱਖਣੀ, ਨਰਮ ਸੁਭਾਅ। ਸ਼ੀਲ ਸੰਜਮ ਸੁਚ ਭੰਨੀ, ਤੇ ਸੰਜਮ ਹੁੰਦਾ ਇੰਦਰੀਆਂ ਦਾ ਦਮਨ ਕਰਨਾ, ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰਕੇ ਰੱਖਣਾ, ਮਨ ਨੂੰ ਵਸੀਕਾਰ ਕਰਕੇ ਰੱਖਣਾ, ਤੇ ਸੁਚਮਤਾ ਵੀ ਜਿਹੜੀ ਇਹਨੂੰ ਭੰਨ ਦੇਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਕਲਯੁਗ ਦੇ ਸਮੇਂ ਦੇ ਲੱਛਣ ਹਨ। ਨਾ ਤਾਂ ਸ਼ੀਲ ਸੁਭਾਅ ਰਹਿਣਾ ਕੀਤਾ ਹੈ, ਨਾ ਇਹ ਇੰਦਰੀਆਂ ਦਾ ਦਮਨ ਸੰਜਮ ਰਹਿਣਾ ਕੀਤਾ ਹੈ, ਨਾ ਮਨ ਨੂੰ ਵਸੀਕਾਰ ਕੀਤਾ ਤੇ ਨਾ ਸੁਚ ਪਵਿੱਤਰਤਾ ਰਹਿਣਾ ਕੀਤੀ ਹੈ। ਭਾਵ ਇਹ ਬਹੁਤ ਵੱਡਾ ਗੁਣ ਹੈ ਸਾਧ ਸੰਗਤ ਸੁਹਾਗਵਤੀ ਇਸਤਰੀ ਦਾ। ਹਜ਼ੂਰ ਨੇ ਗੁਰਬਾਣੀ ਵਿੱਚ ਇਹ ਵਚਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਾ ਪੁੱਤਰਵੰਤੀ ਸੀਲਵੰਤ ਸੁਹਾਗਣ। ਜਿਸ ਜੀਵ ਰੂਪ ਸਖੀ ਨੇ ਮਨ ਬਾਣੀ ਸਰੀਰ ਕਰਕੇ ਕੇਵਲ ਪਤੀ ਨੂੰ ਪਰਮੇਸ਼ਰ ਕਰਕੇ ਜਾਣਨਾ ਕੀਤਾ ਹੈ। ਕਹੋ ਨਾਨਕ ਜਿਨ ਪ੍ਰਿਯ ਪਰਮੇਸ਼ਰ ਕਰ ਜਾਣਿਆ, ਧਨ ਸਦੀ ਦਰਗਹਿ ਪਰਵਾਨਿਆ। ਉਹ ਸਦੀ ਧਨਤਾ ਦੇ ਯੋਗ ਹੈ ਤੇ ਪ੍ਰਮਾਤਮਾ ਦੇ ਦਰ ਤੇ ਮੰਨੀ ਜਾਂਦੀ ਪ੍ਰਵਾਨ ਹੁੰਦੀ ਹੈ। ਜਿਹੜੀ ਇਸਤਰੀ ਆਪਣੇ ਪਤੀ ਨੂੰ ਕੇਵਲ ਆਪਣਾ ਮਾਲਕ ਜਾਣਦੀ ਹੈ, ਆਪਣੇ ਪਤੀ ਤੋਂ ਬਿਨਾਂ ਸਭ ਨੂੰ ਇਸਤਰੀਆਂ ਰੂਪ ਜਾਣਦੀ ਹੈ। ਅਵਰਾ ਦੇਖ ਨਾ ਸੁਣੈ ਅਪਾਖੈ। ਕਹਿੰਦੇ ਹਨ ਕਿ ਜਿਹੜੇ ਹੋਰ ਸੰਸਾਰ ਦੇ ਮਰਦਾਂ ਪੁਰਸ਼ਾਂ ਦੇ ਵੱਲ ਦੇਖ ਕਰਕੇ ਨਾ ਕਿਸੇ ਦੇ ਔਗੁਣਾਂ ਨੂੰ ਸੁਣਦੀ ਹੈ, ਨਾ ਕਿਸੇ ਦੇ ਗੁਣਾਂ ਨੂੰ ਸੁਣਦੀ ਹੈ। ਭਾਵ ਕਿ ਚੰਗੇ ਮਾੜੇ ਵਿਚਾਰਾਂ ਨੂੰ ਕਦੇ ਵੀ ਨਹੀਂ ਗ੍ਰਹਿਣ ਕਰਦੀ, ਕੇਵਲ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਮੰਨਦੀ ਹੈ, ਕੇਵਲ ਆਪਣੇ ਪਤੀ ਨੂੰ ਪੁਰਖ ਕਰਕੇ ਜਾਣਦੀ ਹੈ। ਉਹ ਅਸਲ ਦੇ ਵੀ ਸੁਹਾਗਵਤੀ ਇਸਤਰੀ ਮੰਨੀ ਜਾਂਦੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਕਲਯੁਗ ਦੇ ਲੱਛਣ ਹਨ। ਸੀਲ ਸੰਜਮ ਸੁਚ ਭੰਨੀ। ਕਹਿੰਦੇ ਸੀਲ ਸੁਭਾਅ ਵੀ ਇਹ ਖਤਮ ਕਰ ਦਿੱਤਾ ਹੈ। ਸੰਜਮ ਇੰਦਰੀਆਂ ਦਾ ਦਮਨ ਕਰਨਾ, ਨੇਮ ਧਾਰਨ ਕਰਨਾ ਵੀ ਖਤਮ ਕਰ ਦਿੱਤਾ ਹੈ। ਸੁਚ ਪਵਿੱਤਰਤਾ ਵੀ ਭੰਨ ਦੇਣਾ ਕੀਤੀ ਹੈ। ਖਾਣਾ ਖਾਜ ਆਹਾਜ। ਤੇ ਖਾਣਾ ਜਿਹੜਾ ਭੋਜਨ ਛਕਣਾ ਹੈ ਨਾ, ਖਾਜ ਆਹਾਜ। ਆਹਾਜ ਕਹਿੰਦੇ ਨੇ ਜਿਹੜਾ ਨਾ ਖਾਣ ਵਾਲਾ ਖਾਣਾ, ਉਹ ਵੀ ਸੰਸਾਰ ਦੇ ਅੰਦਰ ਖਾਂਦੇ ਹਨ। ਸਾਧ ਸੰਗਤ ਅੱਜ ਦੇਖਿਆ ਜਾਵੇ ਤੇ ਜੋ ਇਸਤਰੀਆਂ ਹਨ ਉਹ ਵੀ ਸਾਧ ਸੰਗਤ ਕਿੰਨੇ ਕਿੰਨੇ ਕੋਈ ਨਸ਼ੇ ਕਰਦੇ ਪਏ ਹਨ। ਨੌਜਵਾਨ ਲੜਕੀਆਂ ਵੀ ਅੱਜ ਨਸ਼ੇ ਕਿੰਨਾ ਕਰਦੀਆਂ ਪਈਆਂ ਹਨ। ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਦੇ ਵਿੱਚ ਕਿੰਨਾ ਨਸ਼ਾ ਅੱਜ ਵੱਧ ਚੁੱਕਾ ਹੈ। ਜਿੱਥੇ ਨੌਜਵਾਨ ਲੜਕੇ ਸਾਧ ਸੰਗਤ ਨਸ਼ੇ ਕਰਦੇ ਹੈ, ਉੱਥੇ ਲੜਕੀਆਂ ਵੀ ਪਿੱਛੇ ਨਹੀਂ ਰਹੀਆਂ। ਕਿੰਨੇ ਭਿਆਨਕ ਨਸ਼ੇ ਜਿਹੜੇ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਖਾਣਾ ਖਾਜ ਆਹਾਜ। ਨਾ ਖਾਣੇ ਯੋਗ ਆਹਾਰ ਨੂੰ ਵੀ ਸੰਸਾਰ ਦੇ ਜੀਵ ਖਾਈ ਜਾਂਦੇ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ,
ਖਾਣਾ ਖਾਜ ਅਹਾਜ, ਸੰਸਾਰ ਦੇ ਅੰਦਰ ਸ਼ੁਭ ਗੁਣਾਂ ਰੂਪੀ ਪਦਾਰਥਾਂ ਨੂੰ ਖਾਣਾ ਸੀ, ਅੰਦਰ ਧਾਰਨ ਕਰਨਾ ਸੀਗਾ। ਪਰ ਇਹ ਛੱਡ ਕਰਕੇ ਔਗਣਾ ਰੂਪੀ ਸੰਸਾਰ ਦੇ ਬੁਰੇ ਪਦਾਰਥਾਂ ਨੂੰ ਖਾਣਾ ਕੀਤਾ ਹੈ। ਸ਼ਰਮ ਗਿਆ ਘਰ ਆਪਣੇ, ਜਿਸ ਕਰਕੇ ਕਹਿੰਦੇ ਜਿਹੜੀ ਸ਼ਰਮ ਸੀ ਨਾ, ਜਿਹੜੀ ਲੱਜਾ ਸੀ, ਉਹ ਵੀ ਆਪਣੇ ਘਰ ਚਲੀ ਜਾਣਾ ਕੀਤੀ ਹੈ ਇਹਨਾਂ ਔਗੁਣਾਂ ਨੂੰ ਧਾਰਨ ਕਰਨੇ ਕਰਕੇ। ਪਤ ਉੱਠ ਚੱਲੀ ਨਾਲ, ਤੇ ਜਿਹੜੀ ਸੱਚੀ ਪ੍ਰਤਿਸ਼ਠਾ ਇੱਜ਼ਤ ਸੀ ਨਾ, ਉਹ ਵੀ ਉੱਠ ਕਰਕੇ ਸ਼ਰਮ ਦੇ ਨਾਲ ਹੀ ਚਲੀ ਗਈ। ਨਾ ਸ਼ਰਮ ਤੇ ਨਾ ਇੱਜ਼ਤ ਰਹਿਣਾ ਕੀਤੀ ਹੈ। ਸ਼ਰਮ ਹੋਵੇਗੀ ਤੇ ਇੱਜ਼ਤ ਬਣੇਗੀ, ਪਰਦਾ ਬਣੇਗਾ। ਸਾਧ ਸੰਗਤ ਜੇ ਸ਼ਰਮ ਨਹੀਂ ਹੈ ਨਾ, ਜਿਵੇਂ ਸੁਭਾਵਿਕ ਹੀ ਅਸੀਂ ਕਹਿ ਦਿੰਦੇ ਆ ਨਾ ਕਿ ਜਿਹੜਾ ਬੰਦਾ ਤੁਰ ਜਾਵੇ ਕਿ ਮੈਂ ਬੁਰਾ ਕਰਮ ਕਰਨਾ ਹੀ ਕਰਨਾ, ਉਹਨੂੰ ਕਿਹਾ ਜਾਂਦਾ ਤੈਨੂੰ ਸ਼ਰਮ ਨਹੀਂ ਆਉਂਦੀ, ਤੈਨੂੰ ਸ਼ਰਮ ਨਹੀਂ ਹੈ। ਤੇ ਸਾਧ ਸੰਗਤ ਜਿਹੜੇ ਬੰਦੇ ਨੂੰ ਨਾ ਸ਼ਰਮ ਹੋਵੇ, ਬੇਸ਼ਰਮ ਉਹਦੇ ਪ੍ਰਥਾਏ ਅਸੀਂ ਲਫ਼ਜ਼ ਵਰਤਦੇ ਆ, ਤੇ ਬੇਸ਼ਰਮ ਬੰਦਾ ਉਹਦੀ ਕੋਈ ਇੱਜ਼ਤ ਵੀ ਨਹੀਂ ਹੁੰਦੀ, ਉਹਨੂੰ ਕਿਸੇ ਦੀ ਲੱਜਿਆ ਨਹੀਂ ਹੁੰਦੀ ਕਿ ਲੋਕ ਕੀ ਆਖਣਗੇ, ਕਿਸੇ ਦੀ ਉਹਨੂੰ ਕਾਨ ਕਨੌਟ ਨਹੀਂ ਹੁੰਦੀ। ਉਹ ਪਾਪ ਕਰਮ ਕਰਨੇ ਤੋਂ ਕਦੇ ਟਲਦਾ ਹੀ ਨਹੀਂ ਹੈ ਕਿ ਮੈਨੂੰ ਕਿਹਦੀ ਕਾਨ ਕਨੌਟ ਹੈ, ਮੈਨੂੰ ਕਿਹੜੀ ਸ਼ਰਮ ਹੈ, ਫਿਰ ਕੀ ਹੋਵੇਗਾ ਜੇ ਬੁਰਾ ਕਰਮ ਕਰਨ ਵੀ ਲਵਾਂਗਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਸ਼ਰਮ ਨਹੀਂ ਹੈ ਉੱਥੇ ਇੱਜ਼ਤ ਵੀ ਨਾ ਜਾਣੋ। ਇੱਜ਼ਤ ਵੀ ਜਾਣੋ ਕਿ ਸ਼ਰਮ ਦੇ ਨਾਲ ਹੀ ਤਰੀ ਜਾਣਾ ਕੀਤੀ। ਨਾਨਕ ਸੱਚਾ ਏਕ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਇਹ ਭਾਈ ਕੇਵਲ ਇੱਕ ਸੱਚਾ ਪਰਮੇਸ਼ਰ ਹੀ ਜਾਣਨਾ ਕਰੋ, ਔਰ ਨਾ ਸੱਚਾ ਭਾਲ। ਉਸ ਵਾਹਿਗੁਰੂ ਦੇ ਸਰੂਪ ਤੋਂ ਬਿਨਾਂ, ਪਰਮੇਸ਼ਰ ਸਰੂਪ ਸਤਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਸੱਚਾ ਨਾਮ ਭਾਲਣਾ ਕਰੋ। ਦਰ ਦਰ ਤੇ ਐਵੇਂ ਨਾ ਭਟਕਣਾ ਕਰੋ। ਪੌੜੀ ਬਾਹਰ ਭਸਮ ਲੇਪਨ ਕਰੇ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜੇਕਰ ਕੋਈ ਜੀਵ ਬਾਹਰੇ ਸਰੀਰ ਤੇ ਭਾਵੇਂ ਬਾਰ-ਬਾਰ ਕੋਈ ਚੰਦਨ ਦਾ ਲੇਪਨ ਕਰ ਲਵੇ, ਚਾਹੇ ਕੋਈ ਸਵਾਰ ਭਾਵੇਂ ਆਪਣੇ ਸਰੀਰ ਤੇ ਮਲ ਲੈਣਾ ਕਰੇ, ਅੰਤਰ ਗੁਬਾਰੀ, ਪਰ ਅੰਦਰ ਇਹਦੇ ਨਾਲ ਕਦੇ ਗਿਆਨ ਨਹੀਂ ਹੋ ਸਕਦਾ, ਅੰਦਰੋਂ ਅਗਿਆਨਤਾ ਦੀ ਗਾਫਲਤਾ ਨਹੀਂ ਮਿਟ ਸਕਦੀ। ਜਾਣੋ ਅੰਤਰ ਗੁਬਾਰੀ, ਗੁਬਾਰ ਹਨੇਰਾ ਹੈ, ਅਗਿਆਨਤਾ ਦਾ ਗਾੜਾ ਹਨੇਰਾ ਅੰਦਰ ਜਾਣਨਾ ਕਰੋ। ਕਿੰਥਾ ਝੋੜੀ ਕੋ ਭੇਖ ਕਰੇ। ਭਾਵੇਂ ਆਪਣੇ ਹੱਥ ਦੇ ਵਿੱਚ ਗੋਦੜਾ ਵੀ ਸਰੀਰ ਤੇ ਧਾਰਨ ਕਰ ਲਵੇ, ਝੋਲਾ ਵੀ ਪਹਿਨ ਲੈਣ ਨਾ ਕਰੇ, ਹੱਥ ਵਿੱਚ ਸੋਟਾ ਫੜ ਲਵੇ ਇਤਿਆਦਿਕ, ਇਹ ਜਿਹੜੇ ਐਸੇ ਭੰਗਵੇਂ ਕੱਪੜੇ ਭਾਵੇਂ ਆਪਣੇ ਸਰੀਰ ਤੇ ਤਰ੍ਹਾਂ ਤਰ੍ਹਾਂ ਦੇ ਕੋਈ ਭੇਖ ਵੀ ਧਾਰਨ ਕਰ ਲੈਣਾ ਕਰੇ। ਦੁਰਮਤ ਅਹੰਕਾਰੀ, ਪਰ ਹਜ਼ੂਰ ਕਹਿੰਦੇ ਉਹ ਜੀਵ ਦੀ ਜਿਹੜੀ ਦੁਰਮਤ ਹੈ ਨਾ, ਤੇ ਅੰਦਰ ਦਾ ਹੰਕਾਰ ਹੈ, ਕਦੇ ਨਹੀਂ ਮਿਟ ਸਕਦਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਕਿ ਘਰ ਦੇ ਵਿੱਚੋਂ ਪਰਿਵਾਰ ਨੂੰ ਤਿਆਗ ਕਰਕੇ ਬਾਹਰ ਚਲਾ ਜਾਵੇ, ਜੰਗਲਾਂ ਵਿੱਚ ਜਾ ਕੇ ਬੈਠ ਜਾਂਦਾ ਹੈ, ਪਰ ਜੇ ਵਿਕਾਰ ਜਿਹੜੇ ਤੇਰੇ ਅੰਦਰ ਪ੍ਰਬਲ ਹਨ ਉਹ ਫੇਰ ਵੀ ਖਹਿੜਾ ਨਾ ਛੱਡੇ ਤੇ ਜੰਗਲਾਂ ਵਿੱਚ ਜਾਣ ਦਾ ਕੀ ਲਾਭ ਹੈ। ਗ੍ਰਹਿ ਤਾਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜ ਉਹ ਵਿਕਾਰ ਨਾ ਛੋੜਈ, ਪਾਪੀ ਮਨ ਮੰਦਾ। ਇਹ ਪਾਪੀ ਮਨ ਕਦੇ ਨਹੀਂ ਵਿਕਾਰਾਂ ਦਾ ਸਾਥ ਛੱਡਦਾ, ਵਿਕਾਰਾਂ ਨੂੰ ਨਾਲ ਮਿਲ ਕਰਕੇ ਲੈਂਦਾ ਹੈ, ਵਿਕਾਰਾਂ ਦੇ ਅਧੀਨ ਹੋ ਕਰਕੇ ਫਿਰ ਪਾਪ ਕਰਮ ਕਰਦਾ ਹੈ। ਪਰਿਵਾਰ ਘਰ-ਬਾਰ ਭਾਵੇਂ ਲੜ ਕੇ ਚਲੋ ਘਰੋਂ ਚਲਾ ਗਿਆ, ਤੰਗ ਆ ਕੇ ਪਰੇਸ਼ਾਨ ਹੋ ਕੇ ਚਲਾ ਗਿਆ ਕਿ ਨਹੀਂ ਮੈਂ ਇਹ ਪਰਿਵਾਰ ਵਿੱਚ ਰਹਿਣਾ ਹੀ ਨਹੀਂ ਹੈ, ਮੇਰੇ ਕੋਲ ਬੰਦਗੀ ਨਹੀਂ ਕੀਤੀ ਜਾਂਦੀ, ਮੇਰੇ ਕੋਲ ਸੇਵਾ ਸਿਮਰਨ ਨਹੀਂ ਕੀਤਾ ਜਾਂਦਾ। ਪਰ ਹਜ਼ੂਰ ਕਹਿੰਦੇ ਵਿਕਾਰ ਤਾਂ ਫਿਰ ਅਜੇ ਵੀ ਤੇਰੇ ਅੰਦਰ ਪ੍ਰਬਲ ਹਨ। ਐਸੇ ਭਾਵੇਂ ਕਰਮ ਕਾਂਡ ਵੀ ਕਰ ਲੈ, ਸਰੀਰ ਤੇ ਸੁਆਹ ਵੀ ਮਲ ਲੈ, ਚੰਦਨ ਦਾ ਲੇਪਨ ਵੀ ਕਰ ਲੈਣਾ ਕਰ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਵਿਕਾਰ ਹੈ ਨਾ, ਇਹਨਾਂ ਨੂੰ ਕਦੇ ਇਹਨਾਂ ਐਸੇ ਕਰਮ ਕਾਂਡ ਕਰਕੇ ਕਦੇ ਵੀ ਇਹਨਾਂ ਤੋਂ ਬੰਦ ਖਲਾਸੀ ਨਹੀਂ ਤੇਰੀ ਹੋ ਸਕਦੀ, ਇਹਨਾਂ ਤੋਂ ਰਾਹਤ ਨਹੀਂ ਕਦੇ ਵੀ ਤੂੰ ਪ੍ਰਾਪਤ ਕਰ ਸਕਦਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਖਿੰਥਾ ਝੋਲੀ ਬਹੁ ਭੇਖ ਕਰੇ, ਦੁਰਮਤ ਅਹੰਕਾਰੀ, ਜਾਣੋ ਕਿ ਦੁਰਮਤੀਆ ਹੈ, ਹੰਕਾਰੀ ਜੀਵ ਜਾਣਨਾ ਕਰੋ। ਸਾਹਿਬ ਸ਼ਬਦ ਨਾ ਉਚਰੈ, ਜੇ ਸਾਹਿਬ ਮਾਲਕ ਪਰਮੇਸ਼ਰ ਦਾ ਸ਼ਬਦ ਵਾਹਿਗੁਰੂ ਦਾ ਨਾਮ ਆਪਣੀ ਰਸਨਾ ਤੋਂ ਉਚਾਰਨ ਨਹੀਂ ਕਰਦਾ, ਮਾਇਆ ਮੋਹ ਪਸਾਰੀ, ਇਹ ਜਾਣਨਾ ਕਰੋ ਕਿ ਪਰਮੇਸ਼ਰ ਦੀ ਤਰ੍ਹਾਂ ਤਰ੍ਹਾਂ ਦੀ ਪਸਾਰੀ ਹੋਈ ਜਿਹੜੀ ਮਾਇਆ ਹੈ ਨਾ, ਉਹ ਜੀਵ ਇਸ ਮਾਇਆ ਦੀ ਮੋਹ ਮਮਤਾ ਦੇ ਅਧੀਨ ਹੈ।
ਮਾਇਆ ਮੋਹ ਪਸਾਰੀ ਤੇ ਮਾਇਆ ਦਾ ਹੀ ਹਰ ਸਮੇਂ ਪਸਾਰਾ ਕਰਦਾ ਰਹਿੰਦਾ ਹੈ। ਜਿਸ ਵਾਹਿਗੁਰੂ ਨੇ ਇਹ ਦਾਤਾਂ ਬਖਸ਼ੀਆਂ ਉਹਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦਾ, ਕਦੇ ਵੀ ਪ੍ਰਮਾਤਮਾ ਦਾ ਧੰਨਵਾਦ ਨਹੀਂ ਕਰਦਾ। ਅੰਤਰ ਲਾਲਚ ਭਰਮ ਹੈ। ਜੇ ਅੰਦਰ ਲਾਲਚ ਹੈ ਨਾ ਪਦਾਰਥਾਂ ਨੂੰ ਧਨ ਨੂੰ ਇਕੱਤਰ ਕਰਨ ਦਾ, ਪਦਾਰਥਾਂ ਨੂੰ ਛਕਣ ਛਕਾਉਣ ਦਾ, ਐਸਾ ਕਹਿੰਦੇ ਜਿਹੜਾ ਭਰਮ ਮਤ ਦੇ ਭਰਮ ਰੂਪੀ ਪੜਦਾ ਪਿਆ ਹੈ, ਭਰਮੈ ਗਾਵਾਰੀ। ਉਹ ਉਹ ਜੀਵ ਭਰਮਾਂ ਭੁਲੇਖਿਆਂ ਵਿੱਚ ਪੈ ਕੇ ਝੱਲਾ ਜੀਵ ਬਾਰ-ਬਾਰ ਭਰਮਦਾ ਹੀ ਰਹਿੰਦਾ ਹੈ, ਕਦੇ ਟਿਕ ਨਹੀਂ ਸਕਦਾ। ਬਾਰ-ਬਾਰ ਭਰਮਦਾ ਰਹਿੰਦਾ, ਡਾਵਾਂਡੋਲ ਹੋਇਆ ਫਿਰਦਾ, ਬਾਰ-ਬਾਰ ਭਰਮਾਂ ਵਿੱਚ ਪੈ ਕੇ ਜਨਮਦਾ ਮਰਦਾ ਰਹਿੰਦਾ ਹੈ। ਨਾਨਕ ਨਾਮ ਨਾ ਚੇਤਈ। ਸਮਾਪਤੀ ਦੀਆਂ ਪੰਕਤੀਆਂ ਅੰਦਰ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਗੁਰਮੁਖ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਚਿੰਤਨ ਕਰਦੇ ਹਨ, ਉਹ ਗੁਰਮੁਖ ਪਿਆਰੇ ਭਵ ਸਾਗਰ ਤੋਂ ਤਰ ਜਾਂਦੇ ਹੈ। ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਚਿੰਤਨ ਕਰਨਾ ਕੀਤਾ, ਪਰਮੇਸ਼ਰ ਦਾ ਅਮੋਲਕ ਨਾਮ ਜਿਨ੍ਹਾਂ ਨੇ ਜਪਿਆ ਨਹੀਂ ਹੈ, ਹੋਵੇ ਬਾਜੀ ਹਾਰੀ। ਜਾਣੋ ਕਿ ਉਹਨਾਂ ਨੇ ਜਵਾਰੀਆਂ ਦੀ ਤਰ੍ਹਾਂ ਮਨੁੱਖਾ ਦੇਹੀ ਰੂਪੀ ਬਾਜੀ ਨੂੰ ਹਾਰ ਜਾਣਾ ਕੀਤਾ ਹੈ। ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਵੈ ਹਾਰਿਆ। ਜਵਾਰੀਆਂ ਦੀ ਤਰ੍ਹਾਂ ਹੱਥ ਝਾੜ ਕਰਕੇ ਸੰਸਾਰ ਤੋਂ ਤੁਰ ਜਾਂਦੇ ਹੈ, ਕੁਝ ਵੀ ਪੱਲੇ ਨਹੀਂ ਪੈਂਦਾ, ਕਦੇ ਵੀ ਆਪਣੇ ਮਨੁੱਖਾ ਜੀਵਨ ਨੂੰ ਸਫਲਿਆ ਨਹੀਂ ਕਰਕੇ ਜਾ ਸਕਦੇ ਜੋ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਗੁਰੂ ਕੀ ਬਾਣੀ ਨਹੀਂ ਪੜ੍ਹਦੇ, ਪਰਮਾਤਮਾ ਦਾ ਭਜਨ ਬੰਦਗੀ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਅੰਤਰ ਲਾਲਚ ਭਰਮ ਹੈ, ਭਰਮੈ ਗਾਵਾਰੀ। ਨਾਨਕ ਨਾਮ ਨਾ ਚੇਤਈ, ਜੂਐ ਬਾਜੀ ਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।